ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾਨੀਅਨ ਕੰਜ਼ੀਰੈਂਟਨ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦੀਵਾਲੀ ਤੋਂ। ਦੀਵਾਲੀ ਮਨਾ ਲਈ ਹੈ, ਚਾਵਾਂ ਦੇ ਨਾਲ ਮਨਾਈ ਹੈ, ਲੋਕ ਤਿਉਹਾਰਾਂ ਨੂੰ ਸੈਲੀਬ੍ਰੇਟ ਕਰਦੇ ਨੇ। ਪਰ ਉਸ ਤੋਂ ਬਾਅਦ ਖਬਰ ਇਹ ਆ ਰਹੀ ਹੈ ਮਿੰਟੂ ਜੀ ਕਿ ਪੰਜਾਬ ਦੀ ਜਿਹੜੀ ਆਬੋ ਹਵਾ ਹੈ ਉਹ ਬੇਹੱਦ ਮਾੜੇ ਹਾਲਾਤ ਦੇ ਵਿੱਚ ਪਹੁੰਚ ਗਈ ਹੈ ਜੀ। ਦੇਖੋ, ਇਹਦੇ ਵਿੱਚ ਹੁਣ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਪ੍ਰਦੂਸ਼ਣ ਤਾਂ ਇੱਕ ਵਾਰੀ ਵਧਣਾ ਹੀ ਹੈ ਨਾ। ਉਧਰੋਂ ਹੁਣ ਪਰਾਲੀ ਦਾ ਸੀਜ਼ਨ ਆ ਜੀ। ਬੇਸ਼ੱਕ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਕਿ ਇੱਥੇ ਨਹੀਂ, ਏਦਾਂ ਨਹੀਂ ਕਰਾਂਗੇ, ਓਦਾਂ ਨਹੀਂ ਹੋਏਗਾ, ਪਰ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ, ਚੱਲਦਾ ਹੀ ਹੈ। ਤਾਂ ਦੀਵਾਲੀ ਦੇ ਨੇੜੇ ਆ ਕੇ ਉਹ ਜ਼ਿਆਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਪਟਾਕੇ ਵਾਲੇ ਜਿਹੜੇ ਫਿਰ ਉਹ ਪਟਾਕਿਆਂ ਨੂੰ ਡਿਫੈਂਡ ਕਰਦੇ, ਕਹਿੰਦੇ ਪਟਾਕੇ ਨਾਲ ਕੀ ਫਰਕ ਪੈਣਾ। ਤਾਂ ਪਰਾਲੀ ਵਾਲੇ ਪਰਾਲੀ ਨੂੰ ਡਿਫੈਂਡ ਕਰਦੇ ਆ। ਤਾਂ ਮਤਲਬ ਕਿ ਇਹ ਤਾਂ ਹਰੇਕ ਵਰੇ ਦੀ ਹੁਣ ਗੱਲ ਹੋ ਗਈ ਆ। ਏਅਰ ਕੁਆਲਿਟੀ ਇੰਡੈਕਸ ਦੇਖੋ ਜਾਣਾ ਹੀ ਜਾਣਾ ਆ, ਉਹ ਤਾਂ ਉੱਤੇ ਜਾਣਾ ਹੀ ਜਾਣਾ। ਇਹਨਾਂ 2-4 ਦਿਨਾਂ ਦੀ ਗੱਲ ਨਹੀਂ ਹੈ, ਤਾਂ ਕੋਈ ਹਫ਼ਤਾ 10 ਦਿਨ, ਕੋਈ 20 ਦਿਨ ਹੋ ਸਕਦਾ ਜਾਵੇ। ਤਾਂ ਇਹਦੇ ਵਿੱਚ ਕੁਝ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ ਜਿੱਥੇ ਜ਼ਿਆਦਾ ਵਸੋਂ ਹੈ, ਜ਼ਿਆਦਾ ਇੰਡਸਟਰੀ ਹੈ, ਉਹ ਤਾਂ ਫਿਰ ਤਾਂ ਜਾਣਾ ਹੀ ਜਾਣਾ। ਅੰਮ੍ਰਿਤਸਰ ਦੇ ਵਿੱਚ ਹੈਰਾਨਗੀ ਵਾਲੀ ਗੱਲ ਆ ਕਿ ਅੰਮ੍ਰਿਤਸਰ ਨੂੰ ਆਪਾਂ ਦੇਖੀਏ ਤਾਂ ਕਾਫੀ ਸਫਾਈ ਦੇ ਪੱਖੋਂ ਡਿਵੈਲਪ ਹੋਣ ਦੀ ਜ਼ਰੂਰਤ ਹੈ। ਤਾਂ ਉੱਥੇ ਏਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਉਹ ਰਾਤ ਨੂੰ 12 ਵਜੇ ਜਿਹੜਾ ਉਹ 500 ਨੂੰ ਕ੍ਰਾਸ ਕਰ ਗਿਆ। ਜਿਹੜਾ ਸਵੇਰੇ ਕਹਿ ਲਓ ਕਿ ਸਵੇਰੇ ਠੀਕ ਠਾਕ ਸੀ, ਠੀਕ ਠਾਕ ਕਿਹਾ ਜਾ ਸਕਦਾ 283। ਵੈਸੇ 150 ਤੋਂ ਉੱਤੇ ਜਾਏਗਾ, 200 ਤੋਂ ਉੱਤੇ ਜਾਏਗਾ ਤੇ ਉਹਨੂੰ ਖਰਾਬ ਹੀ ਮੰਨਾਂਗੇ, ਪਰ ਠੀਕ ਠਾਕ ਫਿਰ ਵੀ ਕਿਹਾ ਜਾ ਸਕਦਾ ਯਾਰ ਜੀ। ਤਾਂ ਗੱਲ ਇਹ ਆ ਕਿ ਰਾਤ ਆਉਂਦਿਆਂ ਤੱਕ 500, ਜਲੰਧਰ ਦਾ ਵੀ ਇਹੀ ਹਾਲ ਆ, 500 ਨੂੰ ਪਾਰ ਕਰ ਗਿਆ। ਉਹ ਸਵੇਰੇ ਇਹ ਵੀ ਠੀਕ ਠਾਕ ਸੀਗਾ, 300 ਦੇ ਕਰੀਬ ਸੀਗਾ, ਸ਼ਾਇਦ 250 ਦੇ ਕਰੀਬ ਸੀਗਾ। ਖੈਰ, ਤੇ ਜੇ ਲੁਧਿਆਣੇ ਦੀ ਗੱਲ ਕਰੀਏ, ਲੁਧਿਆਣੇ ਦੇ ਵਿੱਚ ਵੀ ਏਅਰ ਕੁਆਲਿਟੀ ਇੰਡੈਕਸ ਜਿਹੜਾ ਰਾਤ ਨੂੰ 12 ਵਜੇ, ਕਿਉਂਕਿ ਪਟਾਕਿਆਂ ਦਾ ਅਸਰ ਹੈ, ਜ਼ਰਾ ਜੀ ਗੱਲ ਆ, ਇਹ 500 ਨੂੰ ਪਾਰ ਕਰ ਗਿਆ। ਸਵੇਰੇ ਇਹ ਜਿਹੜਾ ਸੀਗਾ ਏਅਰ ਕੁਆਲਿਟੀ ਇੰਡੈਕਸ 342 ਸੀ, ਐਵਰੇਜ ਇੱਥੇ 265 ਚੱਲ ਰਿਹਾ। ਤਾਂ ਪਟਿਆਲਾ ਚ ਨੂੰ ਆਪਾਂ ਬੜਾ ਸਾਫ ਸੁਥਰਾ ਸ਼ਹਿਰ ਗਿਣਨੇ ਆ, ਰੁੱਖ ਵੀ ਬਹੁਤ ਨੇ, ਤਾਂ ਇਹਦਾ ਵੀ ਏਅਰ ਕੁਆਲਿਟੀ ਇੰਡੈਕਸ ਜਿਹੜਾ ਆ ਉਹ 391, ਆਲਮੋਸਟ 400 ਤੱਕ ਪਹੁੰਚਿਆ। ਤਾਂ ਦੇਖੋ, ਇਹਦਾ ਹੁਣ ਇਹ ਆ ਕਿ ਏਅਰ ਕੁਆਲਿਟੀ ਇੰਡੈਕਸ ਹੁਣ ਕੀ ਦਿਖਾ ਰਿਹਾ ਸਾਨੂੰ, ਇਹ ਤੇ ਸਾਫ਼ ਹੀ ਹੈ, ਪਰੰਤੂ ਇਹਦਾ ਹੱਲ ਕਿਸੇ ਕੋਲ ਨਹੀਂ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਤਿਉਹਾਰਾਂ ਦਾ ਦੇਸ਼ ਹੈ ਇਹ, ਇੱਥੇ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ। ਜਿਵੇਂ ਇਹਨਾਂ ਨੇ ਪਾਬੰਦੀ ਲਾਈ ਸੀ ਕਿ ਪਟਾਕੇ ਜਿਹੜੇ 10 ਵਜੇ ਤੋਂ ਬਾਅਦ ਨਹੀਂ ਚੱਲਣਗੇ, ਪਰ ਵੱਡੇ ਸ਼ਹਿਰਾਂ ਦੇ ਵਿੱਚ 1-1 ਵਜੇ ਤੱਕ, 2-2 ਵਜੇ ਤੱਕ ਚਲਾਉਂਦੇ ਰਹੇ ਲੋਕ। ਲੋਕ ਵੀ ਨਹੀਂ ਚਾਹੁੰਦੇ, ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਉਹ ਇੱਕ ਮਤਲਬ ਕਿ ਕੁਝ ਨੋਰਮਸ ਬਣਾ ਦਿੱਤੇ, ਕੁਝ ਨਿਯਮ ਬਣਾ ਦਿੱਤੇ, ਬਸ ਉਹ ਲਾਗੂ ਕਿੰਨੇ ਕਰਨੇ ਆ ਜਾਂ ਉਹਨਾਂ ਦੀ ਪਾਲਣਾ ਕਿੰਨੇ ਕਰਨੀ, ਉਹ ਮੈਟਰ ਹੀ ਬਾਅਦ ਦੀ ਹੈ, ਗੱਲ ਹੀ ਬਾਅਦ ਦੀ ਹੈ। ਤਾਂ ਖੈਰ, ਹੁਣ ਜਿਹੜਾ ਇਸ ਵੇਲੇ ਹੈ ਇਹ ਸੂਰਤ-ਏ-ਹਾਲ ਹੈ, ਤੁਹਾਡੇ ਸਾਹਮਣੇ ਆ। ਏਅਰ ਕੁਆਲਿਟੀ ਇੰਡੈਕਸ ਤਾਂ ਗੜਬੜਾਇਆ ਹੈ, ਪਰ ਦੇਖੋ ਜੇ ਮੌਸਮ ਸਾਫ਼ ਹੋ ਜਾਵੇ ਤਾਂ ਠੀਕ ਆ, ਅਦਰਵਾਈਜ਼ ਜੇ ਪ੍ਰਦੂਸ਼ਣ ਇਸੇ ਤਰ੍ਹਾਂ ਹੀ ਰਿਹਾ ਫਿਰ ਔਖਾ ਹੋ ਜਾਏਗਾ, ਖਾਸ ਤੌਰ ਤੇ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਵਸੋਂ ਤੇ ਇੰਡਸਟਰੀ
ਦੋਨੇ ਜ਼ਿਆਦੇ ਨੇ। ਜੀ ਜੀ। ਅੱਛਾ, ਅਗਲੀ ਗੱਲ ਕਰੀਏ ਮਿੰਟੂ ਜੀ ਮੁੱਖ ਮੰਤਰੀ ਸਾਹਿਬ ਦੀ। ਪਹਿਲਾਂ ਤਾਂ ਗਾਣਾ ਬੜਾ ਚਲਾਉਂਦੇ ਹੁੰਦੇ ਸੀਗੇ ਕਿ ਦਬਦਾ ਕਿੱਥੇ ਹੈ। ਅੱਜ ਕੱਲ ਇਹਨਾਂ ਦਾ ਇੱਕ ਹੋਰ ਹਾਂਜੀ ਡਾਇਲੋਗ ਬੜਾ ਮਸ਼ਹੂਰ ਹੈ, ਸਾਡਾ ਕੰਮ ਬੋਲਦਾ ਹੈ। ਹੁਣ ਮਾਨ ਸਾਹਿਬ ਕਹਿੰਦੇ ਹਾਂਜੀ ਅਸੀਂ ਤਾਂ ਪੰਜਾਬ ਦਾ ਇੰਜਨ ਬਣ ਰਹੇ ਹਾਂ ਹਾਲੇ। ਹਾਂਜੀ ਹਾਂਜੀ। ਇੰਜਨ ਦੇਖੋ ਗੱਲ ਕੀ ਹੈ ਕਿ ਇੰਜਨ ਪੁੱਠਾ ਸਿੱਧਾ ਨਾ ਬਣ ਦੇਣਾ। ਇੰਜਨ ਬਣਨਾ ਜਿਹੜਾ, ਵੈਸੇ ਤੇ ਉਹ ਕਹਿੰਦੇ ਆ ਕਿ ਮੈਂ ਖੇਤੀਬਾੜੀ ਦਾ ਵੀ ਐਕਸਪਰਟ ਰਿਹਾ ਤੇ ਮਾੜਾ ਟਰੈਕਟਰ ਜਿਹੜਾ ਮਿਸਤਰੀ ਬਣਾ ਦਿੰਦਾ ਕਿਸਾਨੀ ਕਰਨ ਵਾਲੇ ਨੂੰ। ਤਾਂ ਬਈ ਉਹ ਕਹਿੰਦੇ ਆ ਕਿ ਮੈਂ ਉਦੋਂ ਸਾਰਾ ਟਰੈਕਟਰ ਆਪ ਹੀ ਬੰਨ ਲੈਂਦਾ ਸੀਗਾ, ਜੀ ਜੀ, ਮਤਲਬ ਖੋਲ ਕੇ ਇੰਜਨ ਮੈਂ ਹਜੇ ਵੀ ਆਪ ਹੀ ਕਰ ਲੈਂਦਾ। ਉਹ ਕਹਿੰਦੇ ਪੰਜਾਬ ਦਾ ਇੰਜਨ ਵੀ ਕਰ ਰਿਹਾ, ਪਰ ਮਾੜੀ ਗੱਲ ਇਹ ਆ ਕਿ ਵਿੱਚੋਂ ਕੁਝ ਪੁਰਜ਼ੇ ਚੋਰੀ ਹੋ ਗਏ ਨੇ, ਪਿਸਟਨ ਪੁਸਟਨ ਹੀ ਕੱਢ ਕੇ ਲੈ ਗਏ ਨੇ ਇੱਥੇ ਤੇ ਕੁਝ ਲੱਭ ਨਹੀਂ ਰਿਹਾ ਹਾਲ ਦੀ ਘੜੀ, ਪਰ ਇੰਜਨ ਜ਼ਰੂਰ ਕਰਾਂਗੇ। ਤਾਂ ਇਹ ਅੱਜ ਵਿਸ਼ਵਕਰਮਾ ਡੇ ਦੇ ਮੌਕੇ ਤੇ ਧੂਰੀ ਅਤੇ ਲੁਧਿਆਣਾ ਦੇ ਵਿੱਚ ਪਹੁੰਚੇ ਸਨ, ਜਿੱਥੇ ਇਹਨਾਂ ਨੇ ਕੁਝ ਗੱਲਾਂ ਕੀਤੀਆਂ। ਪਹਿਲੀ ਗੱਲ ਤੇ ਇਹ ਆ ਕਿ ਥੋੜਾ ਥੋੜਾ ਇਹਨਾਂ ਦਾ ਮਹਾਂਦਰਾ ਤਾਂ ਨਹੀਂ ਕਹਿ ਸਕਦੇ, ਪਰ ਗੱਲਾਂ ਬਾਤਾਂ ਦਾ ਜਿਹੜਾ ਅੰਦਾਜ਼ ਹੈ ਉਹ ਮੋਦੀ ਸਾਹਿਬ ਤੋਂ ਪ੍ਰੇਰਿਤ ਲੱਗਦਾ ਹੈ। ਇਹ ਲੁਧਿਆਣੇ ਦਾ ਉਹ ਜਿਵੇਂ ਹਰੇਕ ਜਗ੍ਹਾ ਨੂੰ ਜੋੜ ਦਿੰਦੇ ਆ ਆਪਣੇ ਨਾਲ, ਮਾਨ ਸਾਹਿਬ ਵੀ ਹੁਣ ਜੋੜਨ ਲੱਗ ਪਏ। ਕਹਿੰਦੇ ਕਿ ਦੇਖੋ ਬੱਚਿਆਂ ਤੇ ਫੈਸਲੇ ਆਪਣੇ ਥੋਪਣੇ ਨਹੀਂ ਚਾਹੀਦੇ, ਮਾਂ-ਬਾਪ ਨੂੰ ਬੱਚਿਆਂ ਦੇ ਸੁਪਨੇ ਜਿਹੜੇ ਪੂਰੇ ਹੋਣ ਦੇਣੇ ਚਾਹੀਦੇ ਆ। ਮੇਰਾ ਬਾਪ ਵੀ ਕੁਝ ਹੋਰ ਚਾਹੁੰਦਾ ਸੀ, ਪਰ ਮੈਂ ਭੱਜ ਕੇ ਲੁਧਿਆਣੇ ਆ ਗਿਆ ਤੇ ਲੁਧਿਆਣੇ ਇੱਥੇ ਮਤਲਬ ਕਿ ਹੁਣ ਲੋਕਲ ਜਿੱਥੇ ਬੈਠੇ ਸਨ ਕਿ ਬਈ ਇਹ ਮੇਰੀ ਕਰਮ ਭੂਮੀ ਬਣ ਗਿਆ, ਸਤੌਜ ਮੇਰੀ ਜਨਮ ਭੂਮੀ ਆ। ਤਾਂ ਖੈਰ ਜਿਹੜੀ ਗੱਲ ਹੋਰ ਉਹਨਾਂ ਨੇ ਕਹੀ ਹੈ ਉਹਦੇ ਵਿੱਚ ਕਿਹਾ ਕਿ ਲਾਡੋਵਾਲ ਤੇ ਸ਼ੰਭੂ ਟੋਲ ਪਲਾਜ਼ਾ ਜਿਹੜਾ, ਉਹਦੇ ਤੇ ਸਰਕਾਰ ਦੀ ਨਜ਼ਰ ਹੈਗੀ ਆ। ਪੰਜਾਬ ਦੀਆਂ ਸੜਕਾਂ ਕੁਛ ਜਿਹੜੀਆਂ ਨੇ ਉਹ ਹੋਰ ਵੀ ਟੋਲ ਫ੍ਰੀ ਹੋਣਗੀਆਂ। ਅੱਛੀ ਗੱਲ ਹੈ, ਇਹ ਤਾਂ ਹੋਣਾ ਚਾਹੀਦਾ ਕਿ ਜਿੱਥੇ ਜਿੱਥੇ ਵੀ ਮਿਆਦ ਟੱਪੀ ਆ ਜਾਂ ਜਿੱਥੇ ਜਿੱਥੇ ਟੋਲ ਨਹੀਂ ਬਣਦਾ ਉੱਥੋਂ ਚੁਕਾਉਣੇ ਚਾਹੀਦੇ ਆ। ਬਾਕੀ ਸਕਿੱਲ ਦੀ ਇਹਨਾਂ ਨੇ ਗੱਲ ਕੀਤੀ, ਅੱਛੀ ਗੱਲ ਆ, ਬਹੁਤ ਵਧੀਆ ਗੱਲ ਲੱਗੀ ਹੈ ਕਿ ਹਾਂ ਸਕਿੱਲ ਸਾਨੂੰ ਜਿਹੜੀ ਹੈ ਨਾ ਬੱਚਿਆਂ 'ਚ ਹੋਰ ਲਿਜਾਣੀ ਪਵੇਗੀ ਤਾਂ ਕਿ ਜੌਬ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਮਿਲ ਸਕਣ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਬਾਕੀ ਜਿਹੜੀ ਗੱਲਬਾਤ ਹੈ ਉਹ ਆਮ ਹੀ ਆ, ਪਰ ਦੇਖੋ ਕੁਝ ਤੱਥ ਨੇ ਜਿਹੜੇ ਉਹ ਵੱਖਰੇ ਨੇ। ਹੁਣ ਇਹ ਤਾਂ ਆਪਣਾ ਭਾਸ਼ਣ ਜੋ ਵੀ ਦਿੰਦੇ ਨੇ, ਪਰ ਜੇ ਆਪਾਂ ਦੇਖੀਏ ਇਸ ਵੇਲੇ 7 ਮਹੀਨੇ ਹੋ ਗਏ ਨੇ ਪੂਰੇ, ਹਾਲਾਂਕਿ ਅੱਜ ਵੀ ਇਹਨਾਂ ਨੇ ਰੁਜ਼ਗਾਰ ਦੀ ਗੱਲ ਕੀਤੀ ਆ, 7 ਮਹੀਨੇ ਹੋ ਗਏ ਪੂਰੇ। ਤਾਂ ਇਹਦੇ ਵਿੱਚ ਕੁਝ ਚੀਜ਼ਾਂ ਜਿੱਦਾਂ ਲਾ ਲਓ ਕਿ ਇਹਨਾਂ ਨੇ ਕੀਤੀਆਂ ਵੀ ਨੇ, ਸਹੀ ਵੀ ਕੀਤੀਆਂ ਨੇ, ਪਰ ਵਿਵਾਦ ਦੇਖੋ ਕਿੰਨੇ ਜ਼ਿਆਦਾ ਰਹੇ ਨੇ। ਚਾਹੇ ਉਹ ਜਰਮਨ ਲੁਤਫਾਂਸਾ ਫਲਾਈਟ ਵਾਲਾ ਹੋਵੇ, ਫਿਰ ਵੀਸੀ ਵਾਲਾ ਪੈ ਗਿਆ, ਬਹੁਮਤ ਸਾਬਤ ਕਰਨ ਵਾਲਾ ਉਹ ਇਜਲਾਸ, ਪੰਜਾਬ ਦੇ ਨੇਤਾਵਾਂ ਅਫਸਰਾਂ ਦੇ ਹੋਰਾਂ ਦੀ ਸਿਕਿਉਰਿਟੀ ਘਟਾਉਣ ਵਾਲਾ ਮੂਸੇਵਾਲਾ ਹੱਤਿਆਕਾਂਡ ਜਿਹਨੂੰ ਆਪਾਂ ਕਹਿ ਸਕਦੇ ਹਾਂ। ਫਿਰ ਜੇ ਤੁਸੀਂ ਦੇਖੋਗੇ ਇਸ ਤੋਂ ਇਲਾਵਾ ਸਿੰਗਲਾ ਵਾਲਾ, ਸਰਾਰੀ ਵਾਲਾ, ਫਿਰ ਕਿਸਾਨਾਂ ਦੇ ਨਾਲ ਵੀ ਚੱਲ ਰਿਹਾ, ਤੁਹਾਨੂੰ ਪਤਾ ਕਿਸਾਨਾਂ ਦਾ ਧਰਨਾ ਚੱਲ ਰਿਹਾ। ਤਾਂ ਬਹੁਤ ਨੇ ਤਾਂ ਜੇ ਗਿਣਾਉਂਦੇ ਚੱਲਾਂਗੇ ਤਾਂ ਪੀਐਸਪੀਸੀ ਦੀ ਭਰਤੀ ਦਾ ਵਿਵਾਦ ਆ, ਬਹੁਤ ਜ਼ਿਆਦਾ ਇਹ ਵਿਵਾਦ ਹੋਏ ਨੇ। ਤਾਂ ਗੱਲ ਹੈ ਐਡਵਰਟਾਈਜ਼ਮੈਂਟ ਤੇ ਜਿੰਨਾ ਖਰਚਾ ਕਰ ਰਹੇ ਨੇ, ਉਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਪ੍ਰਾਪਤੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਗ੍ਰਹਿਣ ਲਾਉਂਦੀ ਹੈ। ਭਾਸ਼ਣ ਜਿੰਨਾ ਮਰਜ਼ੀ ਵੱਡਾ ਕਰ ਲੈ, ਠੀਕ ਹੈ 600 ਯੂਨਿਟ ਫ੍ਰੀ, ਫਿਰ ਭਰਤੀਆਂ ਕੱਢੀਆਂ ਇਹਨਾਂ ਨੇ, 9000 ਜਿਹੜੇ ਸਾਡੇ ਹੈਗੇ ਸੀਗੇ ਅਧਿਆਪਕ ਉਹ ਰੈਗੂਲਰ ਕੀਤੇ, ਕਲੀਨਿਕਾਂ ਬਣਾਈਆਂ, ਏਅਰਪੋਰਟ ਤੱਕ ਵੋਲਵੋ ਬੱਸ ਜਿਹੜੀ ਜਾਂਦੀ ਹੈ ਉਹ ਚਲਾਈਆਂ ਜਾਂ ਕਹਿ ਲਓ, ਬਹੁਵਚਨ ਹੀ ਇਸਤੇਮਾਲ ਕਰਾਂਗੇ। ਫਿਰ ਡੀਏ ਵਧਾਇਆ। ਤਾਂ ਕਹਿੰਦਾ ਭਾਵੇਂ ਕਿ ਕੁਝ ਕੰਮ ਵੀ ਕੀਤਾ, ਪਰ ਕੁਝ ਹੁਣ ਮਤਲਬ ਕਿ ਕਾਮਯਾਬੀ ਦੇ ਨਾਲ ਨਾਲ ਨਾਕਾਮਯਾਬੀਆਂ ਵੀ ਹੈਗੀਆਂ। ਤਾਂ ਉਹ ਫਿਰ ਐਲਾਨ ਕਰ ਜਾਂਦੇ, ਜਿਵੇਂ ਅੱਜ ਵੀ ਕੁਝ ਰੁਜ਼ਗਾਰ ਦੇ ਮਾਮਲੇ 'ਚ ਕਰ ਰਹੇ ਸਨ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਸੈੱਲ ਬਣਾਵਾਂਗੇ, ਸਾਰਾ ਕੁਝ ਹੋਏਗਾ। ਮੇਰੇ ਕਹਿਣ ਦਾ ਮਤਲਬ ਕਿ ਇੱਥੇ ਜੋ ਮੈਂ ਗਿਣਾ ਰਿਹਾ ਕਿ ਇਹ ਜੋ ਕਹਿੰਦੇ ਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਚੁਣਨ ਲਈ ਸੈੱਲ ਦਾ ਛੇਤੀ ਗਠਨ ਕਰਾਂਗੇ। ਤਾਂ ਗੱਲ ਇਹ ਆ ਕਿ ਬਈ ਜਿਹੜੀਆਂ ਤੁਹਾਡੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇ ਐਲਾਨ ਹੁੰਦੇ ਆ ਨਾ, ਉਹ ਅੱਧ 'ਚ ਹੀ ਰਹਿ ਜਾਂਦੇ ਆ। ਤਾਂ ਮੈਂ ਤਾਂ ਹੀ ਗਿਣਾ ਰਿਹਾ ਕਿ 7 ਮਹੀਨਿਆਂ 'ਚ ਤੁਸੀਂ ਕੀਤਾ ਜਿਹੜਾ ਉਹ ਠੀਕ ਠਾਕ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਜਿੰਨੀ ਕੋਈ ਛਾਲ ਤੁਸੀਂ ਮਾਰ ਸਕਦੇ ਹੋ ਆਪਣੀ ਕੈਪੈਸਿਟੀ ਦੇ ਮੁਤਾਬਕ ਮਾਰੀ ਹੈ। ਪਰ ਉਸ ਤੋਂ ਵੱਧ ਤੁਹਾਡੇ ਵਿਵਾਦ ਨੇ, ਉਸ ਤੋਂ ਵੱਧ ਤੁਹਾਡੀਆਂ ਯੋਜਨਾਵਾਂ, ਜਿਵੇਂ ਹੁਣ ਖਾਸ ਤੌਰ ਤੇ ਦੇਖੋ ਓਲਡ ਪੈਨਸ਼ਨ ਸਕੀਮ ਹੈ ਜਿਹੜੀ, ਉਹਦਾ ਕੋਈ ਮੂੰਹ ਸਿਰ ਦਿਖ ਨਹੀਂ ਰਿਹਾ ਕਿ ਕਿਵੇਂ ਲਾਗੂ ਕੀਤਾ ਜਾਏਗਾ, ਕੋਈ ਉਹਦੀ ਤਫਸੀਲ ਨਹੀਂ ਜਾਰੀ ਕੀਤੀ ਗਈ। ਫਿਰ ਜੇ ਤੁਸੀਂ ਦੇਖੋਗੇ ਤਾਂ ਹੁਣ ਕੀ ਕਹੀਏ, ਐਲਾਨ ਕਰ ਦਿੰਦੇ ਨੇ ਪੰਜਾਬੀ ਲਾਜ਼ਮੀ,
ਭਰਤੀ ਵਾਸਤੇ, ਇਹ ਤਾਂ ਨਿਯਮ ਪਹਿਲਾਂ ਹੀ ਆ, ਇਹ ਤਾਂ ਪਹਿਲਾਂ ਹੀ ਮੌਜੂਦ ਆ ਜੀ। ਤੇ ਗੱਲ ਇਹ ਆ ਕਿ ਫਿਰ ਕਹਿੰਦੇ ਜੀ ਪਾਵਰਕਾਮ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੀ ਮੌਤ ਵਾਲੇ ਜਿਹੜੇ ਕੇਸ ਆ, ਡੈਥ ਕੇਸ ਆ, ਉਹਨਾਂ ਦੇ ਜਿਹੜੇ ਵਾਰਿਸ ਆ ਉਹਨਾਂ ਨੂੰ ਨੌਕਰੀ ਦੇਵਾਂਗੇ, ਤੇ ਉਹ ਤਾਂ 2010 ਤੋਂ ਹੀ ਦਿੱਤੀਆਂ ਜਾ ਰਹੀਆਂ। ਤਾਂ ਗੱਲ ਇਹ ਆ ਕਿ ਭਾਸ਼ਣ ਠੀਕ ਆ, ਮੁੱਖ ਮੰਤਰੀ ਨੇ ਦੇਣੇ ਵੀ ਆ, ਭਾਸ਼ਣ ਦੇ ਵਿੱਚ ਉਹਨਾਂ ਦੀ ਭਾਸ਼ਣ ਕਲਾ ਬੋਲੇਗੀ ਜੋ ਉਹਨਾਂ ਦਾ ਅੰਦਾਜ਼ ਆ। ਪਰ ਜਿਵੇਂ ਐਲਾਨ ਅੱਜ ਇੱਕ ਹੋਰ ਕਰ ਗਏ ਨੇ, ਤਾਂ ਮੈਂ ਉਹ ਤੁਹਾਡੇ ਸਾਹਮਣੇ ਸਾਰਾ ਰੱਖ ਦਿੱਤਾ ਇਹਨਾਂ ਦਾ ਰਿਪੋਰਟ ਕਾਰਡ ਕਿ ਬਈ ਜ਼ਿਆਦਾ ਰੌਲਾ ਪਾਉਣ ਦੇ ਨਾਲੋਂ ਤੇ ਜੇ ਜ਼ਿਆਦਾ ਕੰਮ ਕੀਤਾ ਜਾਵੇ ਤੇ ਬਿਹਤਰ ਹੈ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੋਸ਼ਲ ਮੀਡੀਆ ਦੀ। ਹਥਿਆਰਾਂ ਦੀ ਹੁਣ ਆਨਲਾਈਨ ਤਸਕਰੀ ਹੋ ਰਹੀ ਹੈ ਜੀ ਸੋਸ਼ਲ ਮੀਡੀਆ ਤੇ। ਵੇਖੋ ਇਹ ਕਈ ਮਹੀਨਿਆਂ ਤੋਂ ਸਿਲਸਿਲਾ ਚੱਲਦਾ ਪਿਆ ਹੈ। ਉੱਥੇ ਨੁਮਾਇਸ਼ ਲਾਉਂਦੇ ਨੇ, ਉਹ ਸੇਲ ਲਾਉਂਦੇ ਇੱਕ ਤਰ੍ਹਾਂ ਦੇ ਨਾਲ ਕਹਿ ਲਓ, ਆਨਲਾਈਨ ਸੇਲ ਲਾ ਕੇ ਤੇ ਫਿਰ ਹਥਿਆਰ ਵੇਚਦੇ ਆ। ਤੇ ਅਜਿਹਾ ਹੁਣ ਫਿਰ ਇੱਕ ਵਾਰੀ ਹੋਇਆ ਵਾ, ਕੋਈ ਸੋਨੂ ਕਾਨਪੁਰਾ ਉਹਨੇ ਪਾਈ ਹੈ ਪੋਸਟ, ਤੇ ਉਹਨੇ ਤੇ ਇੱਥੋਂ ਤੱਕ ਕਿਹਾ ਕਿ ਦੇਖੋ ਕੁਛ ਬੰਦੇ ਸਾਡਾ ਫੇਕ ਅਕਾਊਂਟ ਬਣਾ ਕੇ, ਸਾਡੇ ਵਰਗਾ ਫੇਕ ਅਕਾਊਂਟ ਬਣਾ ਕੇ ਠੱਗੀਆਂ ਮਾਰਦੇ ਆ, ਤੇ ਆਹ ਮੇਰਾ WhatsApp ਨੰਬਰ ਹੈਗਾ ਜੀ, ਜਿੰਨੇ ਵੀ ਮਾਲ ਲੈਣਾ ਹੈ, ਸਮਾਨ ਲੈਣਾ ਆ, ਉਹ ਸਿੱਧਾ ਸਾਡੇ ਨਾਲ WhatsApp ਤੇ ਆ ਕੇ ਤੇ ਸੰਪਰਕ ਕਰ ਲਵੇ। ਮਤਲਬ ਕਿ ਉਹ ਕਹਿ ਰਹੇ ਆ ਮਾਲ ਵੇਚਣ ਵਾਲੇ, ਸਮਾਨ ਮੌਤ ਦਾ ਸਮਾਨ ਵੇਚਣ ਵਾਲੇ ਕਹਿ ਰਹੇ ਆ ਕਿ ਬਈ ਚੀਟਰ ਵੀ ਹੈਗੇ, ਚੀਟਰਾਂ ਤੋਂ ਬਚੋ, ਅਸਲੀ ਕੋਲ ਆਓ ਜੀ। ਆ WhatsApp ਹੈ, ਨੋ ਮੈਸੇਜ, ਬਸ ਕੱਲੀ WhatsApp ਕਾਲ। ਤੋ ਇਹ ਬੁਲੰਦ ਹੌਸਲੇ ਆ ਇਹਨਾਂ ਦੇ। ਖੈਰ ਇਹ ਬੜੇ ਸਮੇਂ ਤੋਂ ਚੱਲ ਰਹੀ ਹੈ ਇਹ ਸੇਲ ਜਿਹੜੀ ਚੱਲਦੀ ਪਈ ਹੈ। ਤੋ ਹੁਣ ਇਹਨਾਂ ਦੇ ਕੋਲ ਇਹਨਾਂ ਚੀਜ਼ਾਂ ਵਾਸਤੇ ਕੋਈ ਮੈਕੈਨਿਜ਼ਮ ਹੈ ਨਹੀਂਗਾ। ਮੈਂ ਤੁਹਾਨੂੰ ਜੇ ਸਹੀ ਢੰਗ ਨਾਲ ਇਹਦੀ ਵਿਆਖਿਆ ਕਰਕੇ ਦੱਸਾਂ ਤਾਂ ਕੁਝ ਵੀ ਹੈ ਨਹੀਂ ਇਹਨਾਂ ਦੇ। ਹਾਂ, ਥੋੜੇ ਬਹੁਤੇ ਐਕਸੈਸ ਤੇ ਹੁਣ ਇਹਨਾਂ ਨੇ ਲਏ ਨੇ, ਜਿਵੇਂ WhatsApp ਵਗੈਰਾ ਇਹ ਚੱਕ ਲੈਂਦੇ ਆ ਨਾਲ ਦੀ ਨਾਲ। ਇਹ ਤਾਂ ਮਤਲਬ ਕਿ ਹੈਗੇ ਆ ਹੁਣ ਇਹ ਚੀਜ਼ਾਂ ਕੁਛ ਹੈਗੀਆਂ, ਪਰ ਕੁਝ ਚੀਜ਼ਾਂ ਇਹਨਾਂ ਦੇ ਹੱਥ ਦੇ ਵਿੱਚ ਹੈ ਨਹੀਂ। ਕਈ ਪੇਜ ਬਣੇ ਹੁੰਦੇ ਆ, ਸਰਵਰ ਜਿਹੜਾ ਤੁਹਾਨੂੰ ਪਤਾ Facebook ਜਿਹੜਾ ਕੁਝ ਚੀਜ਼ਾਂ ਨੂੰ ਰਿਮੂਵ ਕਰਨ ਵਾਸਤੇ, ਜੋ US ਦੇ ਵਿੱਚ ਹੈ ਸਾਰਾ ਉਹਨਾਂ ਦਾ, ਉਹਨਾਂ ਦੇ ਨਾਲ ਕੁਝ ਜੋ ਪੱਤਰ ਵਿਹਾਰ ਹੁੰਦਾ, ਅੱਜ ਕੱਲ ਬਿਜਲਾਈ ਪੱਤਰ ਚੱਲਦੇ ਨੇ, ਤਾਂ ਉਹ ਟਾਈਮ ਲੱਗਦਾ ਹੈ। ਤਾਂ ਇਹਨਾਂ ਦੇ ਕੋਲ ਇੰਨਾ ਹੈ ਨਹੀਂਗਾ, ਨਾ ਇਹਨਾਂ ਦੇ ਕੋਲ ਇੰਨੀ ਨਫਰੀ ਹੈ ਇੱਧਰ ਕੰਮ ਕਰਨ ਵਾਲੀ ਸਾਈਬਰ ਸੈੱਲ ਦੇ ਵਿੱਚ, ਨਾ ਮਤਲਬ ਕਿ ਕੋਈ ਉੱਚ ਪੱਧਰੀ ਤਕਨੀਕ ਹੈ। ਇਸ ਕਰਕੇ ਮੈਕੈਨਿਜ਼ਮ ਹੀ ਹੈ ਨਹੀਂਗਾ। ਜੇ ਆਪਾਂ ਹੁਣ ਗੱਲ ਕਰੀਏ ਤਾਂ ਬਥੇਰੀ ਦੂਰ ਤੱਕ ਗੱਲ ਚਲੇ ਜਾਏਗੀ ਕਿ ਜਦੋਂ ਤੱਕ ਤੁਹਾਡੇ ਕੋਲ ਕੋਈ ਢਾਂਚਾ ਹੀ ਹੈ ਨਹੀਂਗਾ ਇਸ ਤਰ੍ਹਾਂ ਦਾ ਜਿਹਦੇ ਨਾਲ ਤੁਸੀਂ ਇਹ ਰੋਕਥਾਮ ਕਰ ਸਕੋ, ਤਾਂ ਫਿਰ ਕਿੱਦਾਂ ਰੁਕੇਗਾ ਸਾਰਾ ਮਾਸਲਾ। ਪਰ ਉਹਦੇ ਨਾਲ ਕੀ ਹੈ ਕਿ ਕ੍ਰਾਈਮ ਤਾਂ ਵੱਧ ਰਿਹਾ ਹੈ ਨਾ। ਜਿਹੜੇ ਹੁਣ ਇਸ ਤਰ੍ਹਾਂ ਦੇ ਚਾਸਕੂ ਹੈਗੇ ਆ, ਜਿਨ੍ਹਾਂ ਨੂੰ ਚਸਕਾ ਹੈ ਹਥਿਆਰਾਂ ਦਾ, ਤੇ ਉਹ ਤੇ ਆਸਾਨੀ ਦੇ ਨਾਲ ਲੈ ਸਕਦੇ ਆ। ਅਸੀਂ ਇੱਕ ਕੇਸ ਏਦਾਂ ਦਾ ਵੀ ਵੇਖਿਆ ਪ੍ਰਵੀਨ ਜੀ ਕਿ ਆਨਲਾਈਨ ਫੀਮ ਦੇ ਆਰਡਰ ਬੁੱਕ ਹੋਏ, ਤੇ ਉਹਦੇ ਵਿੱਚ ਇੱਕ ਪੜ੍ਹਿਆ ਲਿਖਿਆ ਇਨਸਾਨ ਇਹਨਾਂ ਦੇ ਧੱਕੇ ਚੜ ਗਿਆ। ਇਹ ਗਾਂ ਮਿਲ ਜਾਂਦੇ ਨੇ, ਤਾਂ ਗਾਂ ਪੁਲਿਸ ਨਾਲ ਹੁਣ ਹੋ ਸਕਦਾ ਪੁਲਿਸ ਹੀ ਬੁਲਾ ਰਹੀ ਹੋਵੇ। ਦੇਖੀਏ ਰਲ ਮਿਲ ਕੇ, ਕਹਿਣ ਦਾ ਮਤਲਬ ਹੈ ਕਿ ਕੁਝ ਵੀ ਹੋ ਸਕਦਾ, ਤਾਂ ਮੁੜ ਕੇ ਉਹ ਬੰਦਾ ਫੜਿਆ ਗਿਆ। ਤਾਂ ਆਨਲਾਈਨ ਕੱਲੇ ਹਥਿਆਰ ਹੀ ਨਹੀਂ, ਆਨਲਾਈਨ ਨਸ਼ਾ ਵੀ ਵਿਕ ਰਿਹਾ ਹੈ ਜੀ। ਸੋ ਇਸ ਕਰਕੇ ਦੇਖਣਾ ਪਏਗਾ ਪੰਜਾਬ ਪੁਲਿਸ ਨੂੰ ਚੁਕੰਨਿਆ ਹੋ ਕੇ। ਇੱਥੇ ਤੇ ਬੱਚਿਆਂ ਨੂੰ ਪਾਰਸਲ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ। ਪਾਰਸਲ ਸਮਝਦੇ ਹੋ ਨਾ ਤੁਸੀਂ, ਕਿ ਬੱਚਾ ਹਾਇਰ ਕੀਤਾ, ਬੱਚੇ ਨੂੰ ਸਮਾਨ ਫੜਾਇਆ, ਬੱਸ 'ਚ ਬਿਠਾਇਆ, ਅੱਗੇ ਉਹਨੇ ਕਹਿਣਾ ਕਿ ਹਾਂ ਬਈ ਉੱਥੇ ਤੂੰ ਉਤਰ ਜਾ, ਉਤਰਦੇ ਨੂੰ ਦੂਜੇ ਨੇ ਕਹਿਣਾ ਲਿਆ ਬੈਗ, ਬੱਚਾ ਫਿਰ ਉਸੇ ਬੱਸ ਤੋਂ ਵਾਪਸ ਆ ਜਾਏਗਾ, ਉਹਨੂੰ ਉਹਦੇ ਪੈਸੇ ਮਿਲ ਜਾਣਗੇ ਜੀ। ਉਹ ਇਸ ਤਰ੍ਹਾਂ ਇਹ ਹਥਿਆਰਾਂ ਦਾ ਜਾਂ ਡਰੱਗ ਦਾ ਇਹ ਜਿਹੜਾ ਸਾਰਾ ਕਾਰੋਬਾਰ ਹੈ ਉਹ ਚੱਲਦਾ ਤਾਂ ਆਨਲਾਈਨ ਬਿਲਕੁਲ ਇਹਦੀ ਨੁਮਾਇਸ਼ ਹੁੰਦੀ ਹੈ। ਹੁਣ ਜਿਹੜਾ ਅੱਜ ਇਹਨੇ ਤਾਜ਼ਾ ਚੈਲੰਜ ਕਰ ਦਿੱਤਾ ਕਿ ਆਹ ਮੇਰਾ ਨੰਬਰ ਹੈ, WhatsApp ਕਾਲ ਕਰੋ, ਇਹ ਹੁਣ ਦੇਖਣਾ ਹੋਏਗਾ ਕਿ ਕਿੱਦਾਂ ਕੋਈ ਟ੍ਰੇਸ ਕਰਕੇ ਕੋਈ ਮੁਕੱਦਮਾ ਦਰਜ ਕਰ ਸਕਦੇ ਆ ਕਿ ਨਹੀਂ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਦੇ ਕੋਲ ਘਾਟ ਹੈ, ਇਹਨਾਂ ਦੇ ਵੀ ਕਾਹਦਾ ਹੁਣ ਆਪਾਂ ਸਾਰਾ ਘੜਾ ਭੰਨ ਸਕਦੇ ਆ। ਇਹ ਨਫਰੀ ਇਹਨਾਂ ਨੂੰ ਪੂਰੀ ਨਹੀਂ ਹੈ। ਆ ਵਿਜੀਲੈਂਸ ਵਾਲੇ ਦੇਖ ਲਓ ਕਿੰਨੇ ਕੇਸ ਨੇ, 600 ਬੰਦਾ ਇਹਨਾਂ ਦਾ ਸਾਰਾ ਜੀ। ਤੇ ਵਸੋਂ ਦੇ ਹਿਸਾਬ ਨਾਲ ਜਿੰਨੀ ਸਾਡੀ ਵਸੋਂ ਹੋ ਗਈ ਹੈ, ਜਿੰਨੇ ਕੇਸ ਸਾਡੇ ਵੱਧ ਗਏ ਨੇ, ਸੁੱਖ ਨਾਲ ਕਰਪਸ਼ਨ ਵਾਲੇ ਤੇ ਵੱਟ ਕੱਢੀ ਜਾਂਦੇ ਆ। ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਕਿ ਤੀਜਾ ਚੌਥਾ ਹਿੱਸਾ ਹੋਰ ਵਧਾਉਣਾ ਚਾਹੀਦਾ, 3-4 ਹਿੱਸੇ ਹੋਰ ਵਧਾ ਦੇਣੇ ਚਾਹੀਦੇ ਜੀ। ਤਾਂ ਇਸ ਕਰਕੇ ਮੈਕੈਨਿਜ਼ਮ ਦੀ ਬੜੀ ਜ਼ਰੂਰਤ ਹੈ। ਹਾਲਾਂਕਿ ਹੌਲੀ ਹੌਲੀ ਤੁਹਾਨੂੰ ਪਤਾ ਹੀ ਹੈ ਕੇਂਦਰ ਸਰਕਾਰ ਤੇ ਕਾਬੂ ਕਰ ਰਹੀ ਹੈ,
ਜਿਹੜੀਆਂ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਚਲਾਉਣ ਵਾਲੀਆਂ ਹੈਗੀਆਂ ਨੇ ਕੰਪਨੀਆਂ, ਪਰ ਹਾਲ ਦੀ ਘੜੀ ਕਹਿ ਲਈਏ ਕਿ ਖੇਤਰੀ ਪੱਧਰ ਤੇ ਇੰਨਾ ਜ਼ਿਆਦਾ ਮੈਕੈਨਿਜ਼ਮ ਵਧੀਆ ਹੈ ਨਹੀਂ ਗਾ ਇਹਨਾਂ ਦੇ ਕੋਲ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ RDF ਦੀ। ਕੇਂਦਰ ਸਰਕਾਰ ਵੈਸੇ ਤਾਂ ਪੰਜਾਬ ਸਰਕਾਰ ਨਾਲ ਮੁਲਾਜ਼ੇਦਾਰੀਆਂ ਵੀ ਰੱਖਦੀ ਹੈ, ਮੋਦੀ ਸਾਹਿਬ ਚੰਗੇ ਸੰਬੰਧ ਰੱਖਦੇ ਨੇ ਮਾਨ ਸਾਹਿਬ ਨਾਲ, ਪਰ RDF ਦੇ ਲਈ ਪੰਜਾਬ ਸਰਕਾਰ ਨੂੰ ਹੱਥ ਪੈਰ ਮਾਰਨੇ ਪੈ ਰਹੇ ਆ ਜੀ। ਇਹ ਹੁਣ ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਜਾ ਰਿਹਾ ਕਿ ਗੱਲ ਇਹ ਆ ਕਿ ਤੁਸੀਂ, ਮੈਂ ਅਜੇ ਵੀ ਕਹਿਣਾ ਕਿ ਪੰਜਾਬ ਦੇ ਨਾਲ ਵਤੀਰਾ ਠੀਕ ਕਰੋ, ਜਿਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ, ਇੱਕ ਵੀ ਬੁੱਲਾ ਕੋਈ ਐਸਾ ਆ ਗਿਆ ਤਾਂ ਇਹ ਜਿਹੜੀਆਂ ਛੋਟੀਆਂ ਚੰਗਿਆੜੀਆਂ ਨੇ ਭਾਂਬੜ ਬਣ ਸਕਦੀਆਂ ਹੈ ਜੀ। ਤੁਸੀਂ SYL ਤਾਂ ਦੂਰ ਦੀ ਗੱਲ ਆ, ਛੋਟਾ ਮੋਟਾ ਹੀ ਹੁਣ ਤੁਸੀਂ ਫਰਜ਼ ਕਰੋ ਹੋ ਸਕਦਾ, ਤੇ ਮੈਂ ਦੁਆ ਵੀ ਕਰਦਾ ਕਿ ਮੈਂ ਗਲਤੀ ਹੋਵਾਂ, ਕਿ ਬਈ ਮੰਨ ਲਓ ਕੱਲ ਨੂੰ ਇੱਥੇ ਕੋਈ ਵੱਡੀ ਘਟਨਾ ਘਟ ਜਾਂਦੀ ਹੈ, ਚਾਹੇ ਉਹ ਬੇਅਦਬੀ ਦੀ ਜਾਂ ਟਾਰਗੇਟ ਕਿਲਿੰਗ ਦੀ, ਤਾਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਨਾ, ਹੁਣ ਝੱਟ ਲੱਗਣਾ, ਬਿੰਦ ਝੱਟ ਲੱਗਣਾ। ਸੋ ਇਸ ਕਰਕੇ ਇਹ ਤਾਂ ਹੁਣ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ, ਜਾਂ ਜਿਹੜੀ ਸੂਬਾ ਸਰਕਾਰ ਆ, ਇਹ ਕੋਈ ਖੁੱਲ ਕੇ ਗੱਲ ਤੇ ਕਵੇ ਨਾ ਜੀ, ਕਿ ਦੇਖੋ ਤੁਸੀਂ ਆਖਿਆ ਵੀ ਨਿਯਮ ਬਦਲ ਦਿਓ, ਅਸੀਂ ਨਿਯਮ ਬਦਲ ਦਿੱਤੇ। ਗੱਲ ਕੋਈ ਜ਼ੁਬਾਨ ਦੀ ਵੀ ਹੁੰਦੀ ਹੈ ਨਾ, ਕਿ ਬਈ ਜਿਹੜਾ ਇਹ RDF ਦਾ ਪੈਸਾ ਹੈ, ਦਿਹਾਤੀ ਵਿਕਾਸ ਫੰਡ ਹੈ ਜਿਹੜਾ, ਇਹ ਤੁਸੀਂ ਸਿਰਫ ਦਿਹਾਤ ਦੇ ਵਿਕਾਸ ਤੇ ਲਾਉਣਾ ਹੈ, ਤੇ ਸਾਡੀ ਮਾਨ ਸਰਕਾਰ ਨੇ ਕਿਹਾ ਕਿ ਠੀਕ ਹੈ ਬਈ ਅਸੀਂ ਸੋਧ ਦਿੰਨੇ, ਕੋਈ ਚੱਕਰ ਨਹੀਂ, ਸਾਡਾ ਪੈਸਾ ਸਾਨੂੰ ਦਿਓ, ਜਿਹੜਾ ਸਾਡਾ ਹੱਕ ਬਣਦਾ। ਜਦੋਂ ਉਹਨਾਂ ਨੇ ਅਮੈਂਡਮੈਂਟ ਕਰ ਦਿੱਤੀ, ਕਾਨੂੰਨ ਬਣਾ ਦਿੱਤਾ ਸੋਧ ਕਰਕੇ ਕਿ ਇਹ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਇਹ ਉਧਰ ਹੀ ਜਾਏਗਾ, ਤਾਂ ਹੁਣ ਤੁਸੀਂ 1760 ਕਰੋੜ ਰੁਪਇਆ ਜਿਹੜਾ ਕਿਉਂ, ਕਾਤੋਂ, ਕਿਹੜੇ ਵਾਚ ਰੱਖੀ ਬੈਠੇ ਜੀ। ਤਾਂ ਇਹਦੇ ਵਿੱਚ ਧਾਲੀਵਾਲ ਸਾਹਿਬ ਦਾ ਵਰਜ਼ਨ ਵੀ ਲੱਗਾ ਹੈ। ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਕੇਂਦਰ ਸਰਕਾਰ ਦਿਹਾਤੀ ਵਿਕਾਸ ਫੰਡ ਦੇ ਬਕਾਏ ਜਾਰੀ ਕਰਨ ਤੋਂ ਪਾਸਾ ਵੱਟ ਰਹੀ ਹੈ। ਤੇ ਉਹ ਕਹਿੰਦੇ ਆ ਕਿ ਇਸ ਦਾ ਅਸਲ ਕਾਰਨ ਇੱਕੋ ਹੀ ਹੈ ਕਿ ਕੇਂਦਰ ਗੁਜਰਾਤ ਚੋਣਾਂ ਕਰਕੇ ਪੰਜਾਬ ਦਾ ਵਿੱਤੀ ਤੌਰ ਤੇ ਦਮ ਘੁੱਟਣਾ ਚਾਹੁੰਦਾ ਹੈ। ਦੇਖੋ ਚੋਣਾਂ ਚੱਲਦੀਆਂ ਰਹਿਣੀਆਂ ਨੇ ਪ੍ਰਵੀਨ ਜੀ, ਚੋਣਾਂ ਤੇ ਇੱਥੇ ਚੱਲਦੀਆਂ ਹੀ ਰਹਿੰਦੀਆਂ ਨੇ ਭਾਰਤ ਦੇ ਵਿੱਚ। ਇਹਦਾ ਇਹ ਮਤਲਬ ਇਹ ਥੋੜੀ ਹੈ ਕਿ ਤੁਸੀਂ ਹੁਣ ਜਿਵੇਂ ਮੰਨ ਲਓ ਇਹ ਕੱਲ ਨੂੰ ਨੈਸ਼ਨਲ ਪਾਰਟੀ ਬਣ ਜਾਂਦੇ, ਵੱਡੀ ਪਾਰਟੀ ਬਣ ਜਾਂਦੇ ਆ, ਇੱਥੇ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਵਿੱਚ, ਦੂਜੀ ਥਾਂ ਤੇ ਜਾ ਕੇ ਇਹ ਇਲੈਕਸ਼ਨ ਲੜਨਗੇ, ਤਾਂ ਕੀ ਤੁਸੀਂ ਪੰਜਾਬ ਦਾ ਗੱਲ ਘੁੱਟ ਦਿਓਗੇ? ਬਿਲਕੁਲ, ਪੰਜਾਬ ਦਾ ਇੱਕ ਸੂਰਜ ਚ ਇਹ ਇੱਕ ਬਹੁਤ ਵੱਡਾ ਸਵਾਲ ਹੈ। ਮੈਂ ਤਾਂ ਹੀ ਕਹਿ ਰਿਹਾ ਕਿ ਕੇਂਦਰ ਸਰਕਾਰ ਨੂੰ ਸੋਚ ਲੈਣਾ ਚਾਹੀਦਾ, ਜਾਂ ਇਹਨਾਂ ਦੇ ਜਿਹੜੇ ਇੱਥੇ ਖੁਫੀਆ ਫਿਰਦੇ ਨੇ, ਇਹਨਾਂ ਦੇ ਸੂਈਏ, ਉਹ ਦੱਸਦੇ ਨੇ ਇਹਨਾਂ ਚੀਜ਼ਾਂ ਨੂੰ ਕਿ ਭਾਈ ਮਾਹੌਲ ਨਾਜ਼ੁਕ ਹੋ ਰਿਹਾ, ਤੇ ਫਿਰ ਮੁੜ ਕੇ ਨਾ ਕਿਉਂ, ਕਿਉਂਕਿ ਇਹਨਾਂ ਚੀਜ਼ਾਂ ਚੋਂ ਹੀ ਨਿਰਾਸ਼ਤਾ ਪੈਦਾ ਹੁੰਦੀ ਆ, ਤੇ ਨਿਰਾਸ਼ਤਾ ਚੋਂ ਹੀ ਬਗਾਵਤ ਵਾਲੀ ਵਾਧਾ ਕੰਮ, ਜਾਂ ਵਾਇਲੈਂਸ ਵੱਲ ਵਾਧਾ ਕੰਮ ਜੀ। ਸੋ ਇਸ ਕਰਕੇ ਇਹ ਚੀਜ਼ਾਂ ਠੀਕ ਕਰਨ ਦੀ ਲੋੜ ਆ। ਇਹ ਇਹੋ ਜਿਹਾ ਸਲੂਕ ਕਿਉਂ ਕਰ ਰਿਹਾ? ਜਿਹੜੀ ਸਟੇਟ ਚੱਲ ਹੀ ਖੇਤੀਬਾੜੀ ਦੇ ਸਿਰ ਤੇ ਰਹੀ ਹੈ ਇਸ ਟਾਈਮ, 25% ਜਿਹਦਾ ਕੰਟਰੀਬਿਊਸ਼ਨ ਹੀ ਖੇਤੀ ਤੋਂ ਆ ਰਿਹਾ ਵਾ, ਤਾਂ ਘੱਟੋ ਘੱਟ ਖੇਤੀ ਦਾ ਪੈਸਾ ਤੇ ਤੁਸੀਂ ਵੇਲੇ ਸਿਰ ਦਿਓ, ਦੂਜਾ ਤਾਂ ਖਸਮਾਂ ਦਾ ਸਿਰ ਖਾਧਾ, ਜਦੋਂ ਵੀ ਦਿਉਣਾ ਉਹ ਠੀਕ ਠਾਕ ਆ, ਕਿਉਂਕਿ ਉਹਦੇ ਨਾਲ ਤੁਸੀਂ ਆਪੇ ਤਾਂ ਕਿਹਾ ਹੈ ਕਿ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਉਹ ਦਿਹਾਤੀ ਵਿਕਾਸ ਤੇ ਲੱਗਣਾ ਚਾਹੀਦਾ, ਤੇ ਫਿਰ ਦਿਹਾਤੀ ਵਿਕਾਸ ਕਿਉਂ ਰੋਕਦੇ? ਚੋਣਾਂ ਤਾਂ ਰੁਕਣੀਆਂ ਨਹੀਂ ਹੈ, ਉਹ ਤਾਂ 12 ਮਹੀਨੇ ਚੱਲਦੀਆਂ ਰਹਿਣੀਆਂ ਕਿਤੇ ਨਾ ਕਿਤੇ। ਤਾਂ ਦਿਹਾਤ ਦੇ ਵਿਕਾਸ ਵਾਸਤੇ ਤਾਂ ਪੈਸੇ ਦੇਣੇ ਬਣਦੇ ਆ ਨਾ, ਤਾਂ ਇਹਨਾਂ ਨੂੰ ਖੁੱਲ ਕੇ ਕੋਈ PC ਵਗੈਰਾ ਜਿਹੜੀ ਆ ਉਹ ਕਰ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਨੂੰ ਦੱਸ ਦੇਣਾ ਚਾਹੀਦਾ, ਰਾਜਪਾਲ ਵੱਲ ਤੇ ਚਿੱਠੀ ਉਦਾਂ ਹੀ ਲਿਖ ਦਿੰਦੇ ਆ ਕਰੜੀ ਜੀ ਕਰਕੇ, ਕਿ ਚਿੱਠੀ ਮੋਦੀ ਵੱਲ ਵੀ ਲਿਖ ਕੇ ਤੇ ਪੰਜਾਬੀ ਚ ਪਾ ਦੇਣ ਫੇਸਬੁੱਕ ਤੇ, ਉੱਤੇ ਕਿਹੜਾ ਕੋਈ ਚੁੰਗੀ ਲੱਗਦੀ ਆ। ਹਾਂਜੀ ਬਿਲਕੁਲ ਮਿੰਟੂ ਜੀ, ਇਹ ਚਿੱਠੀ ਤਾਂ ਪਾਉਣੀ ਚਾਹੀਦੀ ਹੈ। ਤੇ ਨਾਲੇ ਭਾਜਪਾ ਵਾਲੇ ਦਿਹਾਤ ਚ ਤਾਂ ਪ੍ਰਚਾਰ ਕਰ ਰਹੇ ਆ, ਤੇ ਦਿਹਾਤ ਦਾ ਵਿਕਾਸ ਕਰਨ ਤੋਂ ਪਤਾ ਨਹੀਂ ਕਿਉਂ ਸਰਕਾਰ ਡਰਦੀ ਹੈ ਕੇਂਦਰ ਸਰਕਾਰ। ਸੁਪਰੀਮ ਕੋਰਟ ਦੀ ਗੱਲ ਕਰੀਏ ਮਿੰਟੂ ਜੀ, ਤੇ ਨਫ਼ਰਤੀ ਭਾਸ਼ਾ ਤੇ ਸੁਪਰੀਮ ਕੋਰਟ ਸਖਤ ਹੋਇਆ, ਤੇ ਇਹ ਹੁਣ ਸਖਤਾਈ ਥੋੜੀ ਜਿਹੀ ਲੀਡਰਾਂ ਤੇ ਵੀ ਹੋਊਗੀ ਜਾਂ ਲੋਕਾਂ ਤੇ ਹੀ ਹੈ? ਦੇਖੋ ਗੱਲ ਕੀ ਹੈ ਕਿ ਸੁਪਰੀਮ ਕੋਰਟ ਇੱਕ ਹੱਦ ਤੱਕ ਕੁਝ ਚੀਜ਼ਾਂ ਨੂੰ ਵਿਆਖਿਆ ਦੇ ਕੇ, ਕੁਝ ਚੀਜ਼ਾਂ ਨੂੰ ਹੁਕਮ ਦੇ ਕੇ, ਕੁਝ ਚੀਜ਼ਾਂ ਨੂੰ ਪ੍ਰਤੀਕਿਰਿਆ ਦੇ ਕੇ ਠੀਕ ਕਰਨ ਦਾ ਯਤਨ ਕਰ ਸਕਦੀ ਹੈ ਨਾ। ਹੁਣ ਜਿਨ੍ਹਾਂ ਲੋਕਾਂ ਨੇ ਕਰਨਾ ਹੈ, ਤੇ ਉਹ ਲੋਕ ਜੇ ਮਚਲੇ ਹੋ ਜਾਣ ਤਾਂ ਫੇਰ ਤਾਂ ਭਾਵੇਂ ਖੁਦਾ ਨੂੰ ਚੋਰ ਲੈ ਜਾਵੇ, ਫੇਰ ਕੌਣ ਕੀ ਕੁਝ ਕਰ ਸਕਦਾ ਹੈ।
ਅਗਰ ਗੱਲ ਇਹ ਆ ਕਿ ਜਿਵੇਂ ਹੁਣ ਧਰਮ ਸੰਸਦ ਦੇ ਨਾਂ ਤੇ ਇੱਥੇ ਕੜੀ ਘੋਲੀ ਗਈ, ਜਿਵੇਂ ਉਹ ਜਿਹੜੇ ਵੀ ਲੋਕ ਉੱਠਦੇ ਆ ਨਫ਼ਰਤੀ ਭਾਸ਼ਣ ਦਿੰਦੇ ਨੇ, ਮੈਂ ਕਿਸੇ ਇੱਕ ਧਰਮ ਦੀ ਨਹੀਂ ਗੱਲ ਕਰ ਰਿਹਾ, ਕਿਸੇ ਇੱਕ ਵਿਸ਼ੇਸ਼ ਭਾਈਚਾਰੇ ਦੀ ਗੱਲ ਨਹੀਂ ਕਰ ਰਿਹਾ, ਵੀ ਬਹੁਤ ਨੇ ਹੇਟ ਸਪੀਚਸ ਬਹੁਤ ਜ਼ਿਆਦਾ ਹੁੰਦੀਆਂ ਨੇ। ਅੱਜ WhatsApp ਬੰਦ ਹੋਇਆ, 1.5-2 ਘੰਟੇ ਸੁੱਖ ਦਾ ਸਾਹ ਆਇਆ ਵੀ ਘੱਟੋ ਘੱਟ ਨਫ਼ਰਤ ਦੀ ਜਿਹੜੀ ਇਹ ਧਾਰਾ ਵਹਿੰਦੀ ਆ ਕੁਝ ਸਮੇਂ ਲਈ ਰੁਕ ਤੇ ਗਈ ਨਾ। ਹਾਂਜੀ, ਕੋਈ ਨਹੀਂ, ਕੋਈ ਆਖਰ ਨਹੀਂ ਆਉਣ ਲੱਗੀ, ਜਿਨ੍ਹਾਂ ਨੇ ਕੰਮ ਕਰਨੇ ਉਹ ਈਮੇਲ ਤੇ ਵੀ ਆਪਦਾ ਚਲਾ ਲੈਣਗੇ। ਪਰ ਘੱਟੋ ਘੱਟ 5 ਵਾਲਾ ਜਿਹੜਾ ਫਾਰਵਰਡ ਕੰਮ ਹੈ ਉਹ ਤੇ ਬੰਦ ਹੋਇਆ ਨਾ। ਜਿਉਂ ਲੱਗਦੇ ਨੇ ਸਵੇਰੇ, ਜਿਉਂ ਲੱਗਦੇ ਨੇ ਸਵੇਰੇ ਦੱਬੀ ਤੁਰੇ ਆਉਂਦੇ ਆ। ਤਾਂ ਇਹਨਾਂ ਨੇ ਜੋ ਪ੍ਰਤੀਕਰਮ ਦਿੱਤਾ ਸੁਪਰੀਮ ਕੋਰਟ ਨੇ, ਉਹ ਇਹ ਕਿ ਘਿਰਨਾ ਦਾ ਜਿਹੜਾ ਮਾਹੌਲ ਹੈ ਦੇਸ਼ ਤੇ ਹਾਵੀ ਹੋ ਗਿਆ। 21ਵੀਂ ਸਦੀ ਚ ਧਰਮ ਦੇ ਨਾਮ ਤੇ ਅਸੀਂ ਆ ਕਿੱਥੇ ਗਏ ਆ। ਤੇ ਨਾਲ ਪ੍ਰਸ਼ਾਸਨ ਨੂੰ ਕਿਹਾ ਕਿ ਤੁਸੀਂ ਖੁਦ ਨੋਟਿਸ ਲਓ ਇਹਨਾਂ ਚੀਜ਼ਾਂ ਦਾ। ਤਾਂ ਬਿਲਕੁਲ ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਜਿਵੇਂ ਕਿਹਾ ਕਿ ਕੋਈ ਇੱਕ ਜ਼ਿੰਮੇਵਾਰ ਨਹੀਂ ਹੈ, ਹਰੇਕ ਪਾਸੇ ਤੋਂ ਜੇ ਵੇਖੋਗੇ ਤਾਂ ਇਹੋ ਜਿਹੀਆਂ ਸਪੀਚਾਂ ਜਿਹੜੀਆਂ ਵੇਖਣ ਨੂੰ ਮਿਲ ਜਾਂਦੀਆਂ ਨੇ। ਜਦ ਕਿ ਗੱਲ ਜਿਹੜੀ ਹੈ ਕਿ ਹੁਣ ਮਸਲਾ, ਹੁਣ ਤੁਸੀਂ ਅੱਜ ਇੱਕ ਯੂਕੇ ਦੀ ਮਿਸਾਲ ਦੇਖ ਲਓ। ਯੂਕੇ ਦੇ ਵਿੱਚ ਰਿਸ਼ੀ ਸੁਨਕ ਬਣ ਗਏ ਪ੍ਰਧਾਨ ਮੰਤਰੀ, ਬਣ ਗਏ, ਉਹ ਸਾਰੇ ਕਹੀ ਜਾਂਦੇ ਆ ਕਿ ਚਲੋ ਬਣ ਗਿਆ। ਉਹਦੇ ਚ ਇੱਕ ਸਬਕ ਸਿੱਖਣ ਵਾਲੀ ਗੱਲ ਵੇਖੋ ਕਿ ਯੂਕੇ ਜਿਹਨੇ ਸਾਮਰਾਜਵਾਦ ਨੂੰ ਜਾਂ ਜਿਹਨੇ ਬਸਤੀਵਾਦ ਨੂੰ ਇੰਨਾ ਜ਼ਿਆਦਾ ਮਤਲਬ ਕਿ ਵਿਸਥਾਰ ਦਿੱਤਾ ਕਿ ਅੰਤ ਨੂੰ ਜੰਗਾਂ ਹੋਈਆਂ, ਧਰਤੀ ਤੇ ਕਈ ਨਵੇਂ ਦੇਸ਼ ਬਣੇ, ਕਈ ਉਜੜ ਗਏ। ਆਹੀ ਕੁਛ ਹੋਇਆ ਨਾ, ਹਿਸਟਰੀ ਆਹੀ ਬੋਲਦੀ ਹੈ। ਪਰ ਅੱਜ ਤੁਸੀਂ ਵੇਖੋ ਰਿਸ਼ੀ ਸੁਨਕ ਬਣਿਆ, ਉਹਦੇ ਚੋਂ ਇੱਕ ਸਬਕ ਲੈਣ ਵਾਲੀ ਗੱਲ ਜੇ। ਸਬਕ ਲੈਣ ਵਾਲੀ ਗੱਲ ਇਹ ਆ ਕਿ ਰਿਸ਼ੀ ਸੁਨਕ ਦਾ ਬੇਸ਼ੱਕ ਉੱਥੇ ਵਿਰੋਧ ਹੋ ਰਿਹਾ ਸੀਗਾ ਕਿ ਇੰਡੀਅਨ origin ਦਾ ਬੰਦਾ ਹੈ ਜੀ, ਕਿ ਯੂਕੇ ਪ੍ਰਤੀ ਲੋਇਲ ਹੈ ਵਗੈਰਾ ਵਗੈਰਾ, ਸਾਰੀਆਂ ਉੱਥੇ ਵੀ ਚੱਲਦੀਆਂ ਨੇ ਚੀਜ਼ਾਂ। ਨਫ਼ਰਤ ਕਿਤੇ ਕਿਸੇ ਇੱਕ ਖਿੱਤੇ ਤੱਕ ਥੋੜੀ ਮਹਿਦੂਦ ਹੈ, ਕਿਤੇ ਕੋਨੇ-ਕੋਨੇ ਚ ਫੈਲੀ ਆ। ਪਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਕਹਿ ਲਓ ਜਾਂ ਬਹੁਤ ਸਾਰੇ ਲੋਕ ਜਿਹੜੇ ਆ, ਉਹਨਾਂ ਨੇ ਅੱਜ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਰਿਸ਼ੀ ਸੁਨਕ ਦੇ ਹੱਥ ਚਾਬੀ ਫੜਾ ਦਿੱਤੀ ਕਿ ਲੈ ਮਿੱਤਰਾ, ਤੂੰ ਵੀ ਇੱਕ ਤਜਰਬਾ ਕਰ ਲਾ, ਹੁਣ ਜੇ ਤੇਰੇ ਚ ਦਮ ਹੈ ਤਾਂ ਚਲਾ ਕੇ ਦਿਖਾ ਦੇ। ਮਤਲਬ ਪਹੁੰਚ ਹੋ ਕੇ ਗਰਾਰੀ ਕਿੱਥੇ ਫਸੀ ਆ ਕੇ ਰਿਸ਼ੀ ਸੁਨਕ ਕਿਉਂ ਬਣਿਆ ਪ੍ਰਾਈਮ ਮਿਨਿਸਟਰ ਸਾਹਿਬ, ਇਹ ਗੱਲ ਸੋਚਣ ਵਾਲੀ ਹੈ। ਕਿਉਂ? ਕਿਉਂਕਿ ਇਕਨੋਮੀ ਉੱਥੇ ਇੱਕ ਮੁੱਦਾ ਬਣ ਗਈ ਜੀ। ਸਾਡੀ ਇੰਡੀਆ ਦੀ ਇਕਨੋਮੀ ਲਗਾਤਾਰ ਰਸਾਤਲ ਚ ਜਾਰੀ ਹੈ। ਬੜੀ ਅੱਛੀ ਇਕਨੋਮੀ ਛੱਡ ਕੇ ਗਏ ਸਨ ਮਨਮੋਹਨ ਸਿੰਘ ਹੋਰੀ, ਉਹ ਅੱਜ ਫੋਰੈਕਸ ਰਿਜ਼ਰਵ ਵੀ ਸਾਡਾ ਘਟ ਗਿਆ, ਇਨਫਲੇਸ਼ਨ ਸਾਡੀ ਜਿਹੜੀ ਬਹੁਤ ਜ਼ਿਆਦਾ ਵਧੀ ਪਈ ਹੈ, ਇੰਪੋਰਟ ਐਕਸਪੋਰਟ ਦਾ ਖੱਪਾ ਸਾਡਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਜੀ, ਜਿਹੜਾ ਮਤਲਬ ਕਿ 70-72 ਅਰਬ ਡਾਲਰ ਤੋਂ ਜੇ ਆਪਾਂ ਦੇਖੀਏ ਤਾਂ ਯਕਦਮ ਕੁਝ ਮਹੀਨਿਆਂ ਦੇ ਵਿੱਚ ਇੱਕ ਮਹੀਨਾਵਾਰ ਜਿਹੜਾ ਹੁੰਦਾ ਤਾਂ 248 ਅਰਬ ਡਾਲਰ ਤੇ ਪਹੁੰਚਿਆ। ਇਹ ਗੱਲਾਂ ਸਧਾਰਨ ਨਹੀਂ ਹੈਗੀਆਂ। ਤਾਂ ਇੱਥੇ ਕੀ ਹੈ, ਇੱਥੇ ਬਸ ਧਰਮ ਦੇ ਨਾਂ ਤੇ, ਜਜ਼ਬਾਤਾਂ ਦੇ ਨਾਮ ਤੇ, ਜਾਤਾਂ ਦੇ ਨਾਮ ਤੇ ਬਸ ਉਹੀ ਕੰਮ ਚੱਲੀ ਜਾਂਦਾ ਹੈ ਜੀ, ਉਹੀ ਕੰਮ ਚੱਲੀ ਜਾਂਦਾ। ਸੋ ਗੱਲ ਇਹ ਹੈ ਕਿ ਅੱਛੀਆਂ ਮਿਸਾਲਾਂ ਪੂਰੀ ਦੁਨੀਆ 'ਚ ਜਿੱਥੋਂ ਵੀ ਮਿਲਦੀਆਂ ਲੈਣੀਆਂ ਚਾਹੀਦੀਆਂ ਕਿ ਅੱਜ ਪੂਰੀ ਦੁਨੀਆ ਇਕਨੋਮੀ ਨੂੰ ਚਿੰਤਤ ਹੈ। ਇੱਥੇ ਅਸੀਂ ਤੇ ਕਾਸਟਾਂ ਲੱਭਦੇ ਫਿਰਦੇ ਮਾਰ ਕੇ ਗੂਗਲ ਤੇ ਸਰਚਾਂ, ਇਹਦੀ ਕਿਹੜੀ ਕਾਸਟ ਹੈ, ਇਹਦੀ ਕਿਹੜੀ ਕਾਸਟ ਹੈ, ਕਿ ਇਹ ਕੌਣ ਹੈ, ਇਹ ਬ੍ਰਾਹਮਣ ਆ, ਇਹ ਕੌਣ ਆ, ਉਹ ਕੌਣ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਰਾਜਪਾਲ ਸਾਹਿਬ ਸਰਗਰਮ ਨੇ ਪੂਰੇ, ਤੇ ਹੁਣ ਕਈ ਵੀਸੀਆਂ ਦੇ, ਪਹਿਲਾਂ ਤਾਂ ਉਹਨਾਂ ਨੇ ਵੀਸੀਆਂ ਦੀ ਜਿਹੜੀ ਨਿਯੁਕਤੀ ਸੀ ਉਹਨੂੰ ਨਕਾਰਿਆ, ਤੇ ਹੁਣ ਕਈ ਵੀਸੀਆਂ ਦੇ ਅਸਤੀਫੇ ਮੰਗ ਲਏ। ਨਹੀਂ, ਇਹ ਵੀਸੀ ਨਹੀਂ ਹੈਗਾ, ਪੰਜਾਬ ਵਾਲਾ ਵੀਸੀ ਨਹੀਂ ਹੈਗਾ। ਅੱਛਾ, ਜੇ ਇਹ ਪੰਜਾਬ ਵਾਲਾ ਵੀਸੀ ਹੁੰਦਾ ਤੇ ਇਹ ਖਬਰ ਫਿਰ ਜਿਹੜੀ ਆ ਤੁਹਾਡੇ ਟੌਪ ਤੇ ਹੁੰਦੀ ਜੀ ਜੀ, ਬਿਲਕੁਲ ਬਾਟਮ ਤੇ ਨਹੀਂ ਸੀ ਜਾਣੇ। ਤਾਂ ਗੱਲ ਇਹ ਆ ਕਿ ਇਹ ਜਿਹੜੇ ਹੈਗੇ ਆ, ਇਹ ਸਾਹਿਬ ਹੈਗੇ ਨੇ ਆਰਿਫ ਮੁਹੰਮਦ ਖਾਨ। ਇਹ ਸਮਝ ਲਓ ਕਿ ਵੈਸੇ ਤੇ ਜੇ ਆਪਣੇ ਪੰਜਾਬ ਵਾਲੇ ਗਵਰਨਰ ਸਾਹਿਬ ਨੂੰ ਕੱਢ ਦਈਏ ਤੇ ਇਹਨਾਂ ਨੂੰ ਲੈ ਆਈਏ, ਫਰਕ ਕੋਈ ਨਹੀਂ ਹੈਗਾ, ਦੋਵੇਂ ਇੱਕੋ ਜਿਹਾ ਸੁਭਾਅ ਚੱਕੀ ਫਿਰਦੇ, ਕੱਬਾ ਹੀ ਸੁਭਾਅ ਚੱਕੀ ਫਿਰਦੇ ਨੇ ਜੀ ਜੀ। ਉਹ ਫਿਲਮ ਵਾਲੇ ਡਾਇਲੋਗ ਹੈਗੇ ਨਾ, ਕੱਬਾ ਸੁਭਾਅ ਚੱਕੀ ਫਿਰਦੇ ਆ, ਇਹ ਦੋਨੇ ਹੀ ਕੱਬੇ ਆ। ਤਾਂ ਗੱਲ ਇਹ ਆ ਕਿ ਉੱਥੇ ਲਗਾਤਾਰ ਪੋਲੀਟੀਕਲੀ ਕੁਛ ਮਤਲਬ ਕਿ ਦਿੱਤੇ ਜਾ ਰਹੇ ਨੇ ਸਟੇਟਮੈਂਟ ਇਹਨਾਂ ਵੱਲੋਂ। ਮੈਂ ਪੜ੍ਹ ਰਿਹਾ ਸੀਗਾ ਬੀਤੇ ਦਿਨ, ਇਹਨਾਂ ਨੇ ਕਿਹਾ ਕਿ ਪੰਜਾਬ ਤੋਂ ਬਾਅਦ ਕੇਰਲ ਹੁਣ ਡਰੱਗ ਦਾ ਹੱਬ ਬਣਨ ਜਾ ਰਿਹਾ ਹੈ।
ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਗਵਰਨਰ ਜਦੋਂ ਹਾਂ ਗੱਲਾਂ ਕਰਦਾ ਹੈ ਤੇ ਸਾਡੇ ਪੁਰੋਹਿਤ ਸਾਹਿਬ ਜਦੋਂ ਆ ਗੱਲਾਂ ਕਰਦੇ ਕਿ ਪੰਜਾਬ ਦੀਆਂ ਪੀੜ੍ਹੀਆਂ ਮਰ ਗਈਆਂ ਜੀ ਡਰੱਗ ਦੇ ਨਾਲ, ਪਾਕਿਸਤਾਨ ਨੇ ਰਗੜ ਕੇ ਰੱਖ ਦਿੱਤਾ, ਗਵਰਨਮੈਂਟ ਫੇਲ ਹੋ ਗਈ ਆ, ਗਵਰਨਮੈਂਟ ਫੇਲ ਹੋ ਗਈ ਆ। ਗੁਜਰਾਤ ਨੂੰ ਸਕਿਪ ਕਰ ਦਿੰਦੇ ਨੇ ਵਿੱਚ ਦੀ ਕਿ ਗੁਜਰਾਤ ਚੋਂ ਵੀ ਆਉਂਦਾ ਹੈ ਡਰੱਗ। ਜੀ ਜੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਦੋਨਾਂ ਦੇ ਵਿੱਚ ਕਿੰਨੀ ਸਮਾਨਤਾ ਹੈ, ਕਿੰਨੀ ਸਮਾਨਤਾ ਹੈ। ਤਾਂ ਹੁਣ ਹੋਇਆ ਕੀ ਹੈ ਕਿ ਵੈਸੇ ਜੇ ਤੁਸੀਂ ਵੇਖੋਗੇ ਤਾਮਿਲਨਾਡੂ ਦਾ ਇੱਕ ਮਾਮਲਾ ਗਿਆ ਸੀਗਾ ਸੁਪਰੀਮ ਕੋਰਟ ਚ, ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਸੀਗਾ ਕਿ ਬਈ ਗਵਰਨਰ ਜਿਹੜਾ ਹੈ, ਕਿਉਂਕਿ ਚਾਂਸਲਰ ਹੈ ਯੂਨੀਵਰਸਿਟੀਆਂ ਦਾ, ਤਾਂ ਉਹ ਭਾਈ ਮਤਲਬ ਕਿ ਉਹਨਾਂ ਦੀ ਅਣਦੇਖੀ ਕਰਕੇ ਨਿਯੁਕਤੀ ਨਹੀਂ ਕੀਤੀ ਜਾ ਸਕਦੀ, ਤਾਂ ਉਹ ਫਿਰ ਲੈਂਡਮਾਰਕ ਬਣ ਜਾਂਦਾ ਕਈ ਵਾਰ, ਤੁਹਾਨੂੰ ਪਤਾ ਹੀ ਹੈ। ਤਾਂ ਇਸ ਆਧਾਰ ਤੇ ਹੀ ਇਹਨਾਂ ਨੇ 9 ਕਹ ਲੋ ਕਿ ਇਸ ਵੇਲੇ ਜਿਹੜੇ ਹੈਗੇ ਨੇ ਵਾਈਸ ਚਾਂਸਲਰ, ਉਹਨਾਂ ਦੇ ਅਸਤੀਫੇ ਮੰਗ ਲੈ ਕੇ ਲੈ ਆਓ ਬਾਈ, ਇਹ ਸਾਰੇ ਜਿਹੜੇ ਆ ਇਹ ਤੁਸੀਂ ਮੈਨੂੰ ਪੁੱਛ ਕੇ ਨਹੀਂ ਲਾਏ। ਤਾਂ ਤੁਸੀਂ ਸਮਝ ਸਕਦੇ ਹੋ, ਸੋਚ ਸਕਦੇ ਹੋ ਕਿ ਗਵਰਨਰ ਪੁਰੋਹਿਤ ਸਾਹਿਬ ਤਾਂ ਕਹਿੰਦੇ ਨੇ ਕਿ ਅਸੀਂ ਆਪਣੇ ਪੱਧਰ ਤੇ ਵੀ ਆਪ ਹੀ ਫੈਸਲੇ ਲੈਂਦੇ ਹੈਗੇ ਆ, ਕੋਈ ਉਤੋਂ ਸਾਨੂੰ ਕੋਈ ਕੌਣ ਡਾਇਰੈਕਸ਼ਨ ਦੇ ਸਕਦਾ ਆ। ਪਰ ਪੈਟਰਨ ਦੇਖੋ ਤੁਸੀਂ ਹਜ਼ੂਰ ਕਿ ਹੈ ਬਿਲਕੁਲ ਉਹ ਤੁਹਾਨੂੰ ਡਰੱਗ ਦੀ ਵੀ ਮਿਸਾਲ ਦੇ ਦਿੱਤੀ ਹੈ, ਤਾਂ ਵੀਸੀ ਸਾਹਿਬ ਦੀ ਵੀ ਜਿਹੜੀ ਨਿਯੁਕਤੀ ਚੱਲੀ ਉਹ ਤੋਂ ਇੱਕ ਤੋਂ ਬਾਅਦ ਹੁਣ 9 ਤੱਕ ਪਹੁੰਚ ਗਈ ਆ। ਇਹ ਵੀ ਹਵਾਲਾ ਜਿਹੜਾ ਸੰਕੇਤਕ ਤੌਰ ਤੇ ਹੈ ਕਿ ਗਵਰਨਰ ਜਿਹੜੇ ਆ ਨਾ ਉਹ ਅੱਜ ਕੱਲ ਕਾਫੀ ਕੱਬੇ ਸੁਭਾਅ ਦੇ ਜਿਹੜੇ ਆ ਨਾ ਉਹ ਬਣ ਕੇ ਤੇ ਜਿੱਥੇ ਜਿੱਥੇ ਵਿਰੋਧੀ ਧਿਰਾਂ ਪਾਵਰ ਦੇ ਵਿੱਚ ਹੈਗੀਆਂ ਉਹਨਾਂ ਦੇ ਖਿਲਾਰੇ ਪਾ ਰਹੇ ਨੇ। ਜੀ 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 ਮਿੰਟੂ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਜੁੜੇ ਸਾਂ ਮਿੰਟੂ ਗੁਰਸਰਗਾ ਜੀ ਦੇ ਨਾਲ, ਜਿਨ੍ਹਾਂ ਦੇ ਨਾਲ ਆਪਾਂ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਉਸ ਤੋਂ ਬਾਅਦ ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਾਂਗੇ। ਦੀਵਾਲੀ ਵਾਲੇ ਦਿਨ ਬਹੁਤ ਥਾਵਾਂ ਤੇ ਕਈ ਘਟਨਾਵਾਂ ਵਾਪਰ ਗਈਆਂ ਨੇ, ਕਈ ਅਣਸੁਖਾਵੀਆਂ ਨੇ, ਕਈ ਸਬਕ ਦੇਣ ਵਾਲੀਆਂ ਨੇ। ਉਹ ਘਟਨਾਵਾਂ ਕਿੱਥੇ-ਕਿੱਥੇ ਵਾਪਰੀਆਂ, ਉਹਨਾਂ ਤੇ ਚਰਚਾ ਜ਼ਰੂਰ ਕਰਾਂਗੇ। ਜਾਇਓ ਨਾ ਕਿਤੇ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਦੀਵਾਲੀ ਲੋਕਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਉਂਦੀ ਹੈ। ਦੀਵਾਲੀ ਵਾਲੇ ਦਿਨ ਅਸੀਂ ਆਪਣੇ ਘਰਾਂ ਨੂੰ ਸਾਫ਼ ਕਰਦੇ ਹਾਂ, ਆਪਣੇ ਆਲੇ ਦੁਆਲੇ ਦੀ ਸਫਾਈ ਕਰਦੇ ਹਾਂ। ਸ਼ਾਮ ਨੂੰ ਜਿਹਦਾ ਵੀ ਕੋਈ ਅਕੀਦਾ ਹੈ, ਕਿਸੇ ਦੀ ਇਕਾਦਤ ਕਿਸੇ ਥਾਂ, ਕਿਸੇ ਦੀ ਇਕਾਦਤ ਕਿਸੇ ਥਾਂ, ਆਪਣੇ ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਅਸੀਂ ਨਤਮਸਤਕ ਹੁੰਦੇ ਹਾਂ ਤੇ ਦੀਵਾਲੀ ਸੈਲੀਬ੍ਰੇਟ ਕਰਦੇ ਹਾਂ। ਇਸੇ ਤਰ੍ਹਾਂ ਕਈ ਲੋਕਾਂ ਨੇ ਇਹ ਨਹੀਂ ਕਦੇ ਵੀ ਚਿਤਵਿਆ ਹੋਣਾ, ਕਦੇ ਨਹੀਂ ਵਿਚਾਰਿਆ ਹੋਣਾ ਕਿ ਉਹਨਾਂ ਦੇ ਨਾਲ ਇਸ ਵਰ੍ਹੇ ਦਿਨਾਂ ਦੇ ਦਿਨ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਜਾਂਦੀ ਹੈ। ਇਹਨਾਂ ਖਬਰਾਂ ਤੇ ਚਰਚਾ ਕਰਾਂਗੇ। ਸ਼ੁਰੂਆਤ ਕਰਦੇ ਹਾਂ ਨਵਾਂ ਸ਼ਹਿਰ ਤੋਂ। ਨਵਾਂ ਸ਼ਹਿਰ ਦੇ ਵਿੱਚ ਦੀਵਾਲੀ ਵਾਲੇ ਦਿਨ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ। ਦੀਵਾਲੀ ਦੀ ਰਾਤ ਪਰਿਵਾਰ ਦੀ ਲੜਕੀ ਨਾਜ਼ੀਆ ਦੀਆਂ ਅੱਖਾਂ ਦੇ ਵਿੱਚ ਰਾਕਟ ਪਟਾਕਾ ਵੱਜ ਗਿਆ, ਜਿਸ ਕਰਕੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਡਾਕਟਰ ਇਸ ਸ਼ਸ਼ੋਪੰਜ ਦੇ ਵਿੱਚ ਨੇ ਕਿ ਇਸ ਪਰਿਵਾਰ ਨੂੰ ਆਖਿਰ ਦੱਸੀਏ ਤਾਂ ਕੀ ਦੱਸੀਏ, ਕਿਉਂਕਿ ਉਸ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹਦੇ ਬਾਰੇ ਇਹ ਕਹਿਣਾ ਬੜਾ ਮੁਸ਼ਕਿਲ ਹੈ ਡਾਕਟਰਾਂ ਨੂੰ ਕਿ ਉਹ ਵਾਪਸ ਆ ਸਕਦੀ ਹੈ। ਪਤਾ ਲੱਗਿਆ ਕਿ ਇਹ ਆਪਦੇ ਭਰਾ ਦੇ ਨਾਲ ਨਾਜ਼ੀਆ ਜਿਹੜੀ ਹੈ ਗੋਲਗੱਪੇ ਖਾਣ ਦੇ ਲਈ ਐਕਟਿਵਾ ਤੇ ਬਾਜ਼ਾਰ 'ਚ ਗਈ ਸੀ। ਇਸੇ ਦੌਰਾਨ ਜਦੋਂ ਉਹ ਉੱਥੇ ਗੋਲਗੱਪੇ ਖਾ ਰਹੀ ਸੀ ਤਾਂ ਕਿਸੇ ਵੱਲੋਂ ਗਲਤ ਢੰਗ ਦੇ ਨਾਲ ਚਲਾਏ ਗਏ ਰੌਕਟ ਪਟਾਕੇ ਨੇ ਉਸ ਦੀਆਂ ਅੱਖਾਂ ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਅੱਖਾਂ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਈਆਂ। 10ਵੀਂ ਕਲਾਸ ਦੇ ਵਿੱਚ ਇਹ ਕੁੜੀ ਪੜ੍ਹਦੀ ਸੀ ਤੇ ਇਹ ਜਿਹੜਾ ਪਟਾਕਾ ਜਦੋਂ ਰੌਕਟ ਵੱਜਿਆ ਤਾਂ ਮੂੰਹ ਦੇ ਨਜ਼ਦੀਕ ਫਟਿਆ, ਜਿਸ ਕਰਕੇ ਬਰੂਦ ਹੈ ਜਿਹੜਾ ਉਹ ਅੱਖਾਂ ਦੇ ਵਿੱਚ ਚਲਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਤੁਰੰਤ ਨਜ਼ਦੀਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਤਾਂ ਡਾਕਟਰਾਂ ਨੇ ਆਪਰੇਸ਼ਨ ਤਾਂ ਕੀਤਾ, ਪਰ ਇਹ ਕਿਹਾ ਕਿ ਅਸੀਂ ਅੱਖਾਂ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਅਸੀਂ ਕੁਛ ਘੰਟੇ ਵੇਟ ਕਰਕੇ ਫਿਰ ਹੀ ਕੁਛ ਜਿਹੜਾ ਉਹ ਦੱਸ ਸਕਦੇ ਹਾਂ। ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਨਾਜ਼ੀਆ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਉਹਨਾਂ ਦੇ ਨਾਲ ਇਸ ਦਿਨ ਤਿਉਹਾਰ ਤੇ ਏਡਾ ਵੱਡਾ ਹਾਦਸਾ ਉਹਨਾਂ ਦੀ ਬੱਚੀ ਦੇ ਨਾਲ ਜਿਹੜਾ ਉਹ ਵਾਪਰ ਗਿਆ। ਕਈ ਵਾਰੀ ਸਾਨੂੰ ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਨੂੰ ਆਪਣੇ ਆਲੇ ਦੁਆਲੇ ਜਿਹੜੀ ਅੱਗ ਬਾਲੀ ਹੁੰਦੀ ਹੈ, ਭਾਵੇਂ ਛੋਟੀ ਹੀ ਫਾਰਮ ਦੇ ਵਿੱਚ ਹੋਵੇ, ਚਾਹੇ ਉਹ ਦੀਵਾ ਹੀ ਕਿਉਂ ਨਾ ਹੋਵੇ, ਤਾਂ ਉਹਦੇ ਨਾਲ ਉਹਨੂੰ ਕਿਸੇ ਨਾ ਕਿਸੇ ਤਣ ਪੱਤਣ ਲਾ ਕੇ ਜ਼ਰੂਰ ਪੈਣਾ ਚਾਹੀਦਾ। ਸਿਆਣੇ ਵੀ ਕਹਿੰਦੇ ਆ ਕਿ ਅੱਗ ਬਾਲ ਕੇ ਸੌਣਾ ਨਹੀਂ ਚਾਹੀਦਾ। ਰਾਂਚੀ ਦੇ ਵਿੱਚ ਅੱਗ ਲੱਗ ਗਈ ਇੱਕ ਬੱਸ ਨੂੰ। ਜਦੋਂ ਪਤਾ ਲੱਗਿਆ ਤੇ ਇਹ ਪਤਾ ਲੱਗਿਆ ਕਿ ਅੱਗ ਲੱਗੀ ਬੱਸ ਦੇ ਅੰਦਰ ਮੋਮਬੱਤੀਆਂ ਜਗਾਉਣ ਕਰਕੇ। ਜਿਹੜਾ ਬੱਸ ਦਾ ਡਰਾਈਵਰ ਤੇ ਕੰਡਕਟਰ ਸੀਗੇ, ਉਹ ਦੀਵਾਲੀ ਵਾਲੇ ਦਿਨ ਰਾਤ ਨੂੰ ਮੋਮਬੱਤੀ ਜਗਦੀ ਛੱਡ ਕੇ ਬੱਸ ਦੇ ਵਿੱਚ ਸੌਂ ਗਏ। ਬੱਸ ਦੇ ਵਿੱਚ ਇਸ ਮੋਮਬੱਤੀਆਂ ਕਰਕੇ ਕਹਿ ਲਓ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਡਰਾਈਵਰ ਮਦਨ ਮਾਤੋ ਤੇ ਜਿਹੜਾ ਇਬਰਾਹਿਮ ਹੈ ਉਹਦਾ ਕੰਡਕਟਰ 25 ਸਾਲ ਦਾ, ਉਹਦੀ ਜਿਹੜੀ ਹੈ ਮੌਤ ਹੋ ਗਈ। ਇਹ ਮਹਿਤੋ ਗੁਮਲਾ ਜ਼ਿਲ੍ਹੇ ਦਾ ਸੰਬੰਧ ਹੈ, ਰਾਂਚੀ ਦੇ ਗੁਮਲਾ ਜ਼ਿਲ੍ਹੇ ਦਾ, ਜਦੋਂ ਕਿ ਇਬਰਾਹਿਮ ਜਿਹੜਾ ਉਹ ਪੱਛਮੀ ਸਿੰਘ ਭੂਮੀ ਜ਼ਿਲ੍ਹੇ ਦੇ ਚਾਈਬਾਸਾ ਦਾ ਰਹਿਣ ਵਾਲਾ। ਸੋ ਇਹਨਾਂ ਦੇ ਨਾਲ ਇਹ ਜਿਹੜੀ ਹੈ ਅਣਸੁਖਾਵੀਂ ਘਟਨਾ ਵਾਪਰ ਗਈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ। ਇੱਕੋ ਪਿੰਡ ਦੇ 2 ਨੌਜਵਾਨਾਂ ਸਮੇਤ ਕੁੱਲ 4 ਲੋਕਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਤਾ ਲੱਗਿਆ ਕਿ ਇਹ ਮੋਟਰਸਾਈਕਲਾਂ ਦੀ ਆਮੋ-ਸਾਹਮਣੇ ਟੱਕਰ ਹੋਈ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਨੌਜਵਾਨ ਹੈ ਉਹ ਬੜੀ ਤੇਜ਼ ਮੋਟਰਸਾਈਕਲ ਜਿਹੜਾ ਉਹ ਚਲਾ ਰਿਹਾ ਸੀਗਾ। ਦੀਵਾਲੀ ਕਰਕੇ ਉਹਨੂੰ ਜਿਹੜੀ ਹੈ ਕਾਹਲ ਸੀ, ਤਾਂਘ ਸੀ, ਆਪਦੇ ਘਰੇ ਪਰਤਣ ਦੀ, ਸਮਾਨ ਲੈਣ ਗਿਆ ਸੀ ਬਾਜ਼ਾਰ ਦੇ ਵਿੱਚੋਂ, ਪਰ ਉਹ ਇੰਨੀ ਕੁ ਤੇਜ਼ ਸੀਗਾ ਕਿ ਜਦੋਂ ਆਮੋ-ਸਾਹਮਣੇ ਮੋਟਰਸਾਈਕਲਾਂ ਦੀ ਟੱਕਰ ਹੋਈ ਤਾਂ ਇਹਦੇ ਵਿੱਚ 2 ਨੌਜਵਾਨ ਜਿਹੜੇ ਆ ਉਹ ਥਾਂਏ ਮਾਰੇ ਗਏ, ਜਦਕਿ ਹੋਰ 2 ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭੇਜਿਆ ਗਿਆ ਸੀ ਤੇ ਉਹਨਾਂ ਦੀ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਨੇ ਦਮ ਤੋੜ ਦਿੱਤਾ। ਸੋ ਦੀਵਾਲੀ ਦੀ ਰਾਤ ਇਸ ਹਾਦਸੇ ਦੇ ਵਿੱਚ 4 ਘਰਾਂ ਦੇ ਜਿਹੜੇ ਚਿਰਾਗ ਆ ਉਹ ਬੁਝ ਗਏ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ 700 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਹਾਲੇ ਤੱਕ ਜਾਨੀ ਨੁਕਸਾਨ ਤੋਂ ਬਚਾ ਦੱਸਿਆ ਗਿਆ। ਪਹਿਲੇ 2 ਘੰਟਿਆਂ ਦੇ ਵਿੱਚ ਸਿਰਫ 2 ਦੁਕਾਨਾਂ ਨੂੰ ਅੱਗ ਲੱਗੀ ਹੋਈ ਸੀ, ਪਰ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਣ ਤੇ ਅੱਗ ਦੇ ਫੈਲਣ ਉੱਤੇ ਕਾਬੂ ਪਾਉਣ ਦੇ ਵਿੱਚ ਨਾਕਾਮ ਰਹੀ। ਅਰੁਣਾਚਲ ਪ੍ਰਦੇਸ਼ ਦਾ ਇਹ ਸਭ ਤੋਂ ਪੁਰਾਣਾ ਬਾਜ਼ਾਰ ਰਾਜਧਾਨੀ ਈਟਾਨਗਰ ਤੋਂ ਲਗਭਗ 14 ਕਿਲੋਮੀਟਰ ਦੀ ਦੂਰੀ ਤੇ ਹੈ
ਤੇ ਨਾਹਰਗੁਲ ਵਿੱਚ ਪੁਲਿਸ ਅਤੇ ਫਾਇਰ ਸਟੇਸ਼ਨਾਂ ਦੇ ਵੀ ਨੇੜੇ ਹੈ। ਤੇ ਜਦੋਂ ਪੁਲਿਸ ਦੱਸਿਆ ਗਿਆ ਕਿ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉੱਥੇ ਜਾ ਕੇ ਜੱਦੋਜਹਿਦ ਕੀਤੀ, ਤੇ ਪਰ ਫਿਰ ਵੀ ਉਹ ਇਸ ਤਰੀਕੇ ਨਾਲ ਅੱਗ ਨਹੀਂ ਬੁਝਾ ਸਕੇ ਕਿ ਅੱਗ ਨੂੰ ਅੱਗੇ ਵਧਣ ਤੋਂ ਜਿਹੜਾ ਉਹ ਰੋਕਿਆ ਜਾ ਸਕੇ। ਤੇ ਪੁਲਿਸ ਨੂੰ ਸ਼ੱਕ ਇਸ ਗੱਲ ਦਾ ਹੈ ਕਿ ਇਹ ਅੱਗ ਜਿਹੜੀ ਲੱਗੀ ਹੈ ਉਹ ਪਟਾਕੇ ਜਾਂ ਦੀਵੇ ਬਾਲਣ ਕਰਕੇ ਲੱਗੀ ਹੈ। ਤੇ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ, ਫਾਇਰ ਫਾਈਟਰਸ ਨੂੰ ਫੋਨ ਕੀਤਾ ਗਿਆ, ਪਰ 700 ਦੁਕਾਨਾਂ ਤੱਕ ਜਿਹੜੀ ਅੱਗ ਹੈ ਇਹ ਫੈਲ ਗਈ ਸੀ ਤੇ ਲੋਕਾਂ ਨੇ ਮਸਾਂ ਭੱਜ ਕੇ ਆਪਣੀਆਂ ਜਿਹੜੀਆਂ ਉਹ ਜਾਨਾਂ ਬਚਾਈਆਂ ਸੀ। ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਨਾਲ ਜੁੜੀ ਹੋਈ ਹੈ। ਇਸ ਮਾਮਲੇ ਦੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ NIA ਨੇ ਤਲਬ ਕੀਤਾ ਹੈ। ਪਤਾ ਲੱਗਿਆ ਹੈ ਕਿ ਲਾਰੈਂਸ ਗੈਂਗ ਤੇ ਹੱਤਿਆਕਾਂਡ ਦੇ ਵਿੱਚ ਸ਼ਾਮਿਲ ਬਾਕੀ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਅਫਸਾਨਾ ਖਾਨ ਬੰਬੀਹਾ ਗਰੁੱਪ ਦੀ ਕਰੀਬੀ ਹੈ ਤੇ ਅਫਸਾਨਾ ਖਾਨ ਦਾ ਬੰਬੀਹਾ ਗੈਂਗ ਦੇ ਨਾਲ ਕੀ ਤਾਲੁਕਾਤ ਹੈ ਤੇ ਕਦੋਂ-ਕਦੋਂ ਅਫਸਾਨਾ ਦੀ ਬੰਬੀਹਾ ਗੈਂਗ ਦੇ ਨਾਲ ਗੱਲਬਾਤ ਹੋਈ। ਇਹਨਾਂ ਸਾਰੀਆਂ ਗੱਲਾਂ ਉੱਤੇ ਜਿਹੜੀ ਜਾਂਚ ਹੈ ਉਹ ਏਜੰਸੀਆਂ ਕਰ ਰਹੀਆਂ ਨੇ। ਇਸੇ ਕਰਕੇ ਅਫਸਾਨਾ ਖਾਨ ਨੂੰ ਹੁਣ ਤਲਬ ਕੀਤਾ NIA ਨੇ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ NIA ਵੀ ਜਾਂਚ ਕਰ ਰਹੀ ਹੈ ਤੇ ਇੱਥੇ NIA ਜਿਹੜੀ ਇਸ ਕਤਲकांड ਦੇ ਨਾਲ ਜੁੜੇ ਸਾਰੇ ਗੈਂਗਸਟਰਾਂ ਦੇ ਘਰਾਂ ਤੇ ਛਾਪੇਮਾਰੀਆਂ ਕਰ ਰਹੀ ਹੈ। NIA ਨੇ ਬਿਸ਼ਨੋਈ, ਬੰਬੀਹਾ ਤੇ ਰਿੰਦਾ ਗਰੋਹ ਦੇ ਜਿੰਨੇ ਵੀ ਸਰਗਰਮ ਮੈਂਬਰ ਹੈ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹ ਗਰੁੱਪ ਨੇ ਇਹਨਾਂ ਦੇ ਉੱਤੇ ਘੱਟੋ ਘੱਟ 7-8 ਮਾਮਲੇ ਜਿਹੜੇ ਆ ਉਹ ਦਰਜ ਕੀਤੇ ਆ। ਏਜੰਸੀ ਨੇ ਇਸੇ ਮਾਮਲਿਆਂ ਦੇ ਸਬੰਧ ਦੇ ਵਿੱਚ ਹੀ ਪਿਛਲੇ 4 ਰਾਜਾਂ ਦੇ ਵਿੱਚ ਘੱਟੋ ਘੱਟ 55 ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ NIA ਨੇ 12 ਸਤੰਬਰ ਦੀ ਗੱਲ ਹੈ ਜਦੋਂ 50 ਥਾਵਾਂ ਤੇ ਰੇਡ ਕੀਤੀ ਸੀ, ਛਾਪੇਮਾਰੀ ਕੀਤੀ ਸੀ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਫਸਾਨਾ ਖਾਨ ਦੇ ਬੈਂਕ ਖਾਤੇ ਜਾਂ ਹੋਰ ਉਹਦੀਆਂ ਸਿੱਧੂ ਨਾਲ ਹੋਈਆਂ ਗੱਲਾਂ ਬਾਤਾਂ ਜਾਂ ਰਿਕਾਰਡ ਜਿਹੜੇ ਆ ਉਹ ਖੰਗਾਲੇ ਜਾ ਸਕਦੇ ਆ। ਸਿੱਧੂ ਅਫਸਾਨਾ ਨੂੰ ਆਪਣੀ ਭੈਣ ਮੰਨਦੇ ਸਨ ਤੇ ਅਫਸਾਨਾ ਖਾਨ ਨੇ ਪੰਜਾਬੀ ਰੇਡੀਓ USA ਦੇ ਨਾਲ ਸਿੱਧੂ ਦੀ ਮੌਤ ਤੋਂ ਬਾਅਦ ਕੁਝ ਦਿਨ ਬਾਅਦ 1 ਹਫ਼ਤਾ 2 ਹਫ਼ਤੇ ਬਾਅਦ ਇੱਕ ਇੰਟਰਵਿਊ ਵੀ ਕੀਤੀ ਸੀ ਤੇ ਉਸ ਇੰਟਰਵਿਊ ਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਸਿੱਧੂ ਮੂਸੇਵਾਲਾ ਉਹਨਾਂ ਦੇ ਕਿੰਨਾ ਜ਼ਿਆਦਾ ਜਿਹੜਾ ਉਹ ਨੇੜੇ ਸੀ। ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦਾ ਭਰਾਵਾਂ ਦੇ ਨਾਲੋਂ ਵੀ ਵੱਧ ਕੇ ਪਿਆਰ ਸੀ, ਭਰਾਵਾਂ ਵਰਗਾ ਪਿਆਰ ਸੀ ਤੇ ਭਰਾਵਾਂ ਤੋਂ ਵੀ ਵੱਧ ਕੇ ਸੀ। ਸਿੱਧੂ ਅਫਸਾਨਾ ਖਾਨ ਤੋਂ ਰੱਖੜੀ ਬਣਵਾਉਂਦਾ ਸੀ ਤੇ ਉਹਨੂੰ ਆਪਣੀਆਂ ਛੋਟੀਆਂ ਭੈਣਾਂ ਵਾਂਗ ਰੱਖਦਾ ਸੀ। ਤੇ ਪਤਾ ਲੱਗਿਆ ਹੈ ਕਿ ਜਿਹੜੀ ਅਫਸਾਨਾ ਖਾਨ ਹੈ ਉਹਦੇ ਬੰਬੀਹਾ ਗਰੋਹ ਤੇ ਅਰਮੇਨੀਆ ਦੇ ਵਿੱਚ ਬੈਠਾ ਜਿਹੜਾ ਲੱਕੀ ਗੌਰਵ ਪਟਿਆਲ ਤੇ ਸੁਖਪ੍ਰੀਤ ਸਿੰਘ ਬੁੱਢਾ, ਉਸ ਗਰੋਹ ਦੇ ਜਿਹੜੇ ਮੈਂਬਰ ਆ ਉਹਨਾਂ ਦੇ ਨਾਲ ਉਹਦੇ ਸਬੰਧਾਂ ਬਾਰੇ ਖਦਸ਼ਾ ਹੈ ਤੇ ਇੱਥੋਂ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾਊਗੀ। ਅਫਸਾਨਾ ਖਾਨ ਨੇ ਲੰਘੇ ਦਿਨਾਂ ਦੇ ਵਿੱਚ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨਾਲ ਇੱਕ ਤਿਤਲੀਆਂ ਵਰਗਾ ਹਿੱਟ ਗਾਣਾ ਵੀ ਦਿੱਤਾ ਸੀ। ਬਿਗ ਬੌਸ ਦੇ ਵਿੱਚ ਵੀ ਉਹ ਗਈ ਸੀ ਤੇ ਉਹਨੇ ਮੂਸੇਵਾਲੇ ਦੇ ਨਾਲ ਜਾਂਦੀ ਵਾਰ ਜਿਹੜਾ ਗਾਣਾ ਸੀਗਾ ਉਹ ਗਾਇਆ ਸੀਗਾ ਤੇ ਮੂਸੇਵਾਲੇ ਦਾ ਆਖਰੀ ਗਾਣਾ ਸੀ ਜੋ ਸਤੰਬਰ ਦੇ ਵਿੱਚ ਰਿਲੀਜ਼ ਵੀ ਹੋਣਾ ਸੀ, ਪਰ ਅਦਾਲਤ ਦੇ ਵਿੱਚ ਜਿਹੜਾ ਅਦਾਲਤ ਦੇ ਵਿੱਚ ਇਹ ਮਾਮਲਾ ਜਾਣ ਕਰਕੇ ਇਹਨੂੰ ਰੋਕ ਦਿੱਤਾ ਗਿਆ। ਸੋ ਲੁਧਿਆਣਾ ਦੇ ਵਿੱਚ ਕਈ ਥਾਵਾਂ ਤੇ ਪਤਾ ਲੱਗਿਆ 35 ਥਾਵਾਂ ਤੇ ਛੋਟੀਆਂ-ਮੋਟੀਆਂ ਅੱਗਾਂ ਜਿਹੜੀਆਂ ਉਹ ਲੱਗੀਆਂ ਨੇ। ਦੀਵਾਲੀ ਦੀ ਰਾਤ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਵੇਰ ਤੋਂ ਹੀ ਜਿਹੜੀ ਆ ਉਹ ਫਾਇਰ ਬ੍ਰਿਗੇਡ ਆ ਉਹ ਹਰਕਤ ਦੇ ਵਿੱਚ ਸੀ। ਪਤਾ ਲੱਗਿਆ ਕਿ ਸ਼ਾਮ ਤੀਕਰ ਘੱਟੋ ਘੱਟ ਫਾਇਰ ਬ੍ਰਿਗੇਡ ਵਾਲੇ ਦੱਸਦੇ ਆ ਕਿ ਅਸੀਂ 15 ਤੋਂ 20 ਥਾਵਾਂ ਤੇ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਉਹਨਾਂ ਤੇ ਕਾਬੂ ਪਾਇਆ ਸੀ ਤੇ ਇਹਨਾਂ ਚੋਂ ਜ਼ਿਆਦਾਤਰ ਜਿਹੜੀਆਂ ਅੱਗਾਂ ਸੀ ਉਹ ਖਾਲੀ ਪਲਾਟਾਂ ਦੇ ਵਿੱਚ, ਖਾਸ ਕਰਕੇ ਜਿੱਥੇ ਕੋਈ ਕੂੜਾ ਕਰਕਟ ਪਿਆ ਉੱਥੇ ਲੱਗੀਆਂ ਸੀ। ਕੋਈ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ। ਸੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ, ਤਾਂ ਅੰਮ੍ਰਿਤਸਰ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਕਈ ਦਰਜਨਾਂ ਥਾਵਾਂ ਤੇ ਇਹ ਅੱਗਾਂ ਲੱਗੀਆਂ ਹੋਈਆਂ ਸੀ ਤੇ ਪੰਜਾਬ ਦੀਆਂ ਜੇਲ੍ਹਾਂ ਦਾ ਜਿਹੜਾ ਪਾਕਿਸਤਾਨੀ ਕਨੈਕਸ਼ਨ ਦੀ ਗੱਲ ਕਰਦੇ ਹਾਂ, ਅਗਲੀ ਖਬਰ ਦੇ ਵੱਲ ਵਧਦੇ ਹਾਂ। ਪੰਜਾਬ ਦੀਆਂ ਜੇਲ੍ਹਾਂ ਦਾ ਕਨੈਕਸ਼ਨ ਹੁਣ ਪਾਕਿਸਤਾਨ ਦੇ ਨਾਲ ਜੁੜਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਜੇਲ੍ਹਾਂ ਦੇ ਵਿੱਚ ਬੈਠੇ ਜਿਹੜੇ ਗੈਂਗਸਟਰ ਹੈ ਉਹ ਸਰਹੱਦ ਪਾਰੋਂ ਪੰਜਾਬ ਦੇ ਵਿੱਚ ਹਥਿਆਰ ਮੰਗਵਾ ਰਹੇ ਹੈ। ਇਸ ਗੱਲ ਦਾ ਖੁਲਾਸਾ ਜਦੋਂ STF ਨੇ ਸਰਕਾਰ ਨੂੰ ਦੱਸਿਆ ਕਿ ਪੰਜਾਬ ਦੇ ਵਿੱਚੋਂ ਇੱਕ ਗੈਂਗਸਟਰ ਨੇ ਪਾਕਿਸਤਾਨ ਦੇ ਵਿੱਚ ਫੋਨ ਕੀਤਾ ਤੇ ਹਥਿਆਰ ਮੰਗਵਾਏ ਹੈ। STF ਨੇ ਇਸ ਮਾਮਲੇ ਦੇ ਵਿੱਚ ਹਾਲੇ ਕੋਈ ਅਫੀਸ਼ੀਅਲ ਪੁਸ਼ਟੀ ਤਾਂ ਨਹੀਂ ਕੀਤੀ, ਪਰ ਜਲਦ ਹੀ ਇਸ ਮਸਲੇ ਨੂੰ ਜਿਹੜਾ ਉਹ ਜਨਤਕ ਕੀਤਾ ਜਾ ਸਕਦਾ ਹੈ ਕਿ ਕਿਹੜੇ ਗੈਂਗਸਟਰ ਨੇ ਕਿਹੜੀ ਜੇਲ੍ਹ ਦੇ ਵਿੱਚੋਂ ਜਿਹੜੇ ਹਥਿਆਰ ਮੰਗਵਾਏ ਸਨ ਤੇ ਇਹਨਾਂ ਦੀ ਜਿਹੜੀ ਆ ਉਹ ਮਾਤਰਾ ਕਿੰਨੀ ਸੀ ਜਾਂ ਕਿੰਨੀ ਮਾਤਰਾ ਦੇ ਵਿੱਚ ਜਾਂ ਕਿਹੋ ਜਿਹਾ ਆਰਡਰ ਸੀਗਾ। ਤਾਂ
ਆਪਾਂ ਲੰਘੇ ਦਿਨੀ ਚਰਚਾ ਕਰਕੇ ਹਟੇ ਹਾਂ, ਜਿਸ ਦਿਨ ਆਪਾਂ ਗੱਲਬਾਤ ਕੀਤੀ ਸੀ ਟਿਵਾਣਾ ਬਾਰੇ, ਕਿ ਟਿਵਾਣਾ ਜਿਹੜੇ ਆ ਉਹਨਾਂ ਨੇ ਕਈ ਫੋਨ ਫੜੇ ਨੇ, ਤੇ ਪੰਜਾਬ ਦੇ ਵਿੱਚ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਦੇ ਵਿੱਚ ਟਿਵਾਣਾ ਨੂੰ ਇੱਕ ਆਲਾ ਦਰਜੇ ਦਾ ਅਫਸਰ ਜਿਹੜਾ ਉਹ ਮੰਨਿਆ ਜਾਂਦਾ ਹੈ। ਤੇ ਪਰ ਹੁਣ ਗੈਂਗਸਟਰਾਂ ਦੇ ਉੱਤੇ ਸਖਤੀ ਵੀ ਕੀਤੀ ਹੈ, 5 ਤੋਂ 6 ਵਾਰ ਚੈਕਿੰਗ ਵੀ ਹੁੰਦੀ ਹੈ। ਇੱਥੇ ਹੀ ਜਿਹੜਾ ਜਗਦੀਸ਼ ਭੋਲਾ ਹੈ, ਉਹਨੂੰ ਪਟਿਆਲਾ ਜੇਲ੍ਹ ਦੇ ਵਿੱਚੋਂ ਬਦਲ ਦਿੱਤਾ ਗਿਆ ਸੀ, ਕਿਉਂਕਿ ਉਹਨੇ ਟਿਵਾਣਾ ਨੂੰ ਧਮਕੀਆਂ ਦਿੱਤੀਆਂ ਸੀ, ਸੁਪਰਡੈਂਟ ਨੂੰ ਧਮਕੀਆਂ ਦਿੱਤੀਆਂ ਸੀਗੀਆਂ। ਤੇ ਹੁਣ ਜੇਲ੍ਹ ਮੰਤਰੀ ਉੱਤੇ ਕਾਫੀ ਇਸ ਗੱਲ ਦਾ ਦਬਾਅ ਹੈ ਕਿ ਜੇਲ੍ਹਾਂ ਦੀ ਜਿਹੜੀ ਵਿਵਸਥਾ, ਜਿਹੜੀ ਹਾਲਤ ਆ, ਉਹ ਲਗਾਤਾਰ ਸੁਧਰ ਕਿਉਂ ਨਹੀਂ ਰਹੀ। ਜੇਲ੍ਹਾਂ ਦੇ ਵਿੱਚ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਫਰੌਤੀਆਂ ਦਾ ਕਾਰੋਬਾਰ, ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ, ਹੁਣ ਸਿੱਧੂ ਮੂਸੇਵਾਲਾ ਕਤਲकांड ਦੀ ਜੇਕਰ ਗੱਲ ਕਰੀਏ ਤਾਂ ਬੈਠੇ ਤਾਂ ਸਾਰੇ ਦੋਸ਼ੀ ਜੇਲ੍ਹਾਂ ਦੇ ਵਿੱਚ ਹੀ ਸੀਗੇ, ਜੇਲ੍ਹਾਂ ਦੇ ਵਿੱਚ ਹੀ ਮੁਲਾਕਾਤ ਹੋਈ, ਜੇਲ੍ਹਾਂ ਦੇ ਵਿੱਚੋਂ ਪਲੈਨਿੰਗ ਹੋਈ। ਸੋ ਲੰਘੇ ਦਿਨੀ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਕਿ ਜੇਲ੍ਹਾਂ ਦੇ ਵਿੱਚੋਂ ਕਿਵੇਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਵੀਡੀਓ ਬਣਾਉਂਦਾ ਕੌਣ ਆ ਤੇ ਨਸ਼ਾ ਉੱਥੇ ਪਹੁੰਚਦਾ ਕਿਵੇਂ, ਬਹੁਤ ਵੱਡੀ ਬਹਿਸ ਹੈ। ਜੇਲ੍ਹਾਂ ਦੇ ਵਿੱਚੋਂ ਪੰਜਾਬ ਦੀ ਜੇਲ੍ਹ ਵਿਵਸਥਾ ਦੀ ਹਾਲਤ ਇਹ ਹੈ ਕਿ ਦੀਪਕ ਟੀਨੂ ਫਰਾਰ ਹੋ ਗਿਆ, ਕਸਟਡੀ ਦੇ ਵਿੱਚ ਸੀਗਾ, ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ। ਸੋ ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਲਗਾਤਾਰ ਸਾਂਝੀਆਂ ਕਰਦੇ ਰਹੇ ਹਾਂ। ਤਾਂ ਇਹ ਖਬਰਾਂ ਸਾਨੂੰ ਜ਼ਰੂਰ ਇਸ ਗੱਲ ਤੇ ਜਿਹੜਾ ਉਹ ਸੋਚਣ ਤੇ ਮਜਬੂਰ ਕਰਦੀਆਂ ਕਿ ਅਸਲ ਦੇ ਵਿੱਚ ਸਾਡੀ ਜੇਲ੍ਹਾਂ ਦੀ ਜਿਹੜੀ ਹਾਲਤ ਦਿਖਾਈ ਜਾ ਰਹੀ ਹੈ, ਉਹ ਹੈ ਕੁਛ ਹੋਰ ਤੇ ਦੱਸੀ ਕੁਛ ਹੋਰ ਜਾ ਰਹੀ ਹੈ। ਹਾਲਾਂਕਿ ਇੱਥੇ ਇਹ ਕਹਿਣਾ ਬਹੁਤ ਔਖਾ ਹੈ ਕਿ ਹਾਲਤ ਹੁਣ ਲੰਘੇ 5-7 ਮਹੀਨਿਆਂ ਦੇ ਵਿੱਚ ਖਰਾਬ ਹੋਈ ਹੈ। ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਨਾਭਾ ਜੇਲ੍ਹ ਬ੍ਰੇਕ ਕਾਂਡ, ਜਾਂ ਜੇਲ੍ਹਾਂ ਦੇ ਵਿੱਚੋਂ ਹੋਰ ਵੀ ਪਹਿਲਾਂ ਬਠਿੰਡੇ ਜੇਲ੍ਹ ਦੇ ਵਿੱਚ ਇੱਕ ਬੰਦੇ ਦੇ ਗੋਲੀ ਮਾਰ ਦਿੱਤੀ ਗਈ ਸੀ, ਗੈਂਗਸਟਰਾਂ ਦੀ ਆਪਸੀ ਲੜਾਈ ਸੀਗੀ। ਸੋ ਇੱਥੋਂ ਜਿਹੜੀ ਆ ਉਹ ਇਹ ਰਿਪੋਰਟਾਂ ਇਸ ਗੱਲ ਨੂੰ ਤਸਦੀਕ ਜ਼ਰੂਰ ਕਰਦੀਆਂ ਨੇ ਕਿ ਜੇਲ੍ਹਾਂ ਦੇ ਮਸਲੇ ਦੇ ਵਿੱਚ ਸਰਕਾਰ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਣਾ। ਲਗਾਤਾਰ ਮੋਬਾਈਲ ਫੜੇ ਜਾਣੇ, ਲਗਾਤਾਰ, ਔਰ ਜਿਹੜੀ ਜੇਲ੍ਹਾਂ ਦੇ ਵਿੱਚ ਜਿਹੜੀ ਨਸ਼ੇ ਦੀ ਖੇਪਾਂ ਜਾਂਦੀਆਂ, ਉਹਨਾਂ ਦੇ ਵਿੱਚ ਪੁਲਿਸ ਦਾ ਇਨਵੋਲਵਮੈਂਟ ਹੋਣਾ, ਇਹ ਤਾਂ ਸਗੋਂ ਵੀ ਬਹੁਤ ਜ਼ਿਆਦਾ ਸਿਰਦਰਦੀ ਹੈ, ਕਿਉਂਕਿ ਜਿਹੜੀ ਵਾਰਡ ਨੇ ਰਾਖੀ ਕਰਨੀ, ਜੇਕਰ ਉਹੀ ਖੇਤ ਨੂੰ ਖਾਣ ਲੱਗ ਪਈ ਤੇ ਫਿਰ ਸਿਸਟਮ ਦਾ ਬਣੂ ਕੀ। ਖੈਰ, ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ, ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਾਸ ਖਬਰਾਂ ਬਾਰੇ ਤੁਹਾਨੂੰ ਦੇਣਗੇ ਜਾਣਕਾਰੀਆਂ। ਤੇ ਜਾਂਦੇ ਇਸ ਗੱਲ ਦੀ ਜਾਣਕਾਰੀ ਵੀ ਤੁਹਾਨੂੰ ਦਿੰਦੇ ਚੱਲੀਏ ਕਿ ਗੁਰਦੁਆਰਾ ਸਾਹਿਬ ਟੈਰਾ ਬਿਊਨਾ ਯੂਬਾ ਸਿਟੀ ਤੋਂ ਪੰਜਾਬੀ ਰੇਡੀਓ USA ਤੇ ਜਿਹੜੇ 43ਵੇਂ ਮਹਾਨਗਰ ਕੀਰਤਨ ਆ, ਉਹਨਾਂ ਦੇ ਜਿਹੜੇ ਦੀਵਾਨ ਆ, ਉਹਨਾਂ ਦਾ ਲਾਈਵ ਟੈਲੀਕਾਸਟ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਨਾਲ YouTube ਚੈਨਲ ਤੇ ਕੀਤਾ ਜਾ ਰਿਹਾ। ਤੁਸੀਂ ਉਹ ਵੇਖ ਸਕਦੇ ਹੋ ਸਵੇਰੇ 9 ਵਜੇ ਤੋਂ ਤੇ ਸ਼ਾਮੀ 5 ਵਜੇ ਤੋਂ ਉਹ ਜਿਹੜੇ ਲਾਈਵ ਟੈਲੀਕਾਸਟ ਹੈ ਉਹ ਕੀਤੇ ਜਾਂਦੇ ਨੇ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਖਤਮ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।